खबर ते नज़र उसनों स्पॉन्सर करते हैं खालसा इंश्योरेंस एजेंसी वाले जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल कर सकते हो नंबर 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ 4082722500। ਇਸ ਦੇ ਨਾਲ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਗੁਰਪਾਲ ਸਿੰਘ ਸੰਧੂ ਐਂਟੀਲੋਪ ਭਜਨ ਸਿੰਘ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਕਮਲਜੀਤ ਕੌਰ ਸੈਨ ਹੋਜ਼ੇ GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਆਇਲ ਚੇਂਜ ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੰਬਰ ਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਤਾਂ ਕੇਂਦਰੀ ਮੰਤਰੀ ਦਾ ਦਾਅਵਾ ਵੀ ਭਾਬੀ ਜੀ ਪਾਪੜ ਖਾਓ ਕਰੋਨਾ ਭਜਾਓ। चलो शुक्र है कि ये नहीं आख दिता कि भाभी जी तो चप्पल खाओ तो करोना भजाओ। इन्हों का कोई पता नहीं है ना। ये इस तरह के टुटके भी दस देंगे जिस तरह थाली बजाओ कदे शैने बजाओ कदे कुछ करो कदे कुछ करो कदे गऊमूत दियां पार्टियां कदे कुछ। ये मैं समझदा कि बहुत फजूल गल है वाहियात गल है। और मेरी ते मैं समझूंगा कि इंडिया की बदकिस्मती है कि इस तरह की खबर कर रहे हैं। देखो जब ऑक्सफोर्ड यूनिवर्सिटी हाथ खड़े कर गई है देखो है ना एन मौके पर जाके बड़ी उम्मीद थी ते WHO ने कल कह दिता कि कोई संभावना नहीं लगती कि इस बारे भी कोई वैक्सीन आ जाएगी। WHO ने स्पष्ट कर दिता। मैं इसका बिल्कुल नेड़े पहुंचा पाया याद होना तुहाडियां दो कंपनियां इत्थे लगियां पईयां सीगियां। सो इत्थे एडे ਵੱਡੇ ਵੱਡੇ साइंटिस्ट विग्यानक फेल होंदा है। एक साडा सेंटर का मिनिस्टर उठ के एक बेवकूफाना बेतुका ते मैं कहूँगा कि बेहयाई वाला बयान दे दे तां शर्म आनी चाहिए। क्योंकि देखो लोग मर रहे हैं ये कोई मजाक थोड़ा है। ठीक है ना कि चलो नुकसान किते घटिया किते वधिया ठीक है चलो साडे थोड़ा घटिया अमेरिका च वधिया लोग उत्थे मर रहे हैं तो लुकाई दे लोग ही है ना गोरे किहड़ा कोई मनुख नहीं है। घट्टो घट्ट अफसोस के विच बंदा कहते हैं कि मूँह तो उहो जिहा बना लवे। इन्हां तो भी नहीं रहा जाता कितना मजाकिया बयान है। देखो हुण एक कौन ने केंद्री पार्लिमानी मामलों बारे जिहड़े मिनिस्टर है अर्जुन मेघवाल वो सोशल मीडिया ते छाए हुए हैं क्योंकि उन्होंने भाभी जी पापड़ ब्रांड नाल पापड़ लॉन्च किया। देखो पापड़ लॉन्च करके वो कहती है कि ਇਹਦੇ ਖਾਣ ਨਾਲ ਸਰੀਰ ਵਿੱਚ ਐਂਟੀਬਾਡੀਜ਼ ਪੈਦਾ ਹੋਵੇਗੀ ਜੋ ਕਰੋਨਾ ਵਾਇਰਸ ਨਾਲ ਲੜਨ ਵਿੱਚ ਮਦਦ ਕਰੇਗੀ। ਤੇ ਨਾਲ ਮੰਤਰੀ ਨੇ ਪਾਪੜ ਉਤਪਾਦਨ ਨੂੰ ਭਾਜਪਾ ਸਰਕਾਰ ਦੇ ਆਤਮ ਨਿਰਭਰ ਭਾਰਤ ਅਭਿਆਨ ਦਾ ਅੰਗ ਦੱਸਿਆ। ਤੇ ਮੈਨੂੰ ਸਮਝਾ ਵਿਗਿਆਨਕ ਤਰੀਕੇ ਨਾਲ ਸਮਝਾ ਕਿ ਇੱਕ ਪਾਪੜ ਖਾਣ ਦੇ ਨਾਲ ਐਂਟੀਬਾਡੀ ਸਰੀਰ 'ਚ ਕਿਵੇਂ ਬਣ ਜੂਗੀ। ਐਂਟੀਬਾਡੀਜ਼ ਹੁਣ ਇਸ ਬੇਵਕੂਫ ਮਿਨਿਸਟਰ ਨੂੰ ਕੋਈ ਦੱਸੇ ਕਿ ਜਾਂ ਤਾਂ ਆਪਣੇ ਆਪ ਬਣਦੀ ਹੈ ਸਰੀਰ 'ਚ ਵਿਕਸਿਤ ਹੁੰਦੀ ਹੈ ਜਾਂ ਵੈਕਸੀਨ ਦੇ ਨਾਲ ਜੀ ਐਂਟੀਬਾਡੀ ਜਿਹੜੀ ਹੈ ਉਹ ਬਿਲਕੁਲ ਹੁੰਦੀ ਹੈ। ਸੋ ਇਹਨਾਂ ਨੂੰ ਹੁਣ ਕੌਣ ਸਮਝਾਵੇ। ਸਭ ਵਿਗਿਆਨ ਫੇਲ ਨੇ ਸਭ। ਇੱਥੇ ਤੇ ਜੱਜ ਇਹੋ ਜਿਹੇ ਨਿਕਲ ਜਾਂਦੇ ਆ ਜਿਹੜੇ ਕਹਿੰਦੇ ਆ ਕਿ ਮੋਰ ਦੇ ਹੰਝੂਆਂ ਨਾਲ ਮੋਰਨੀ ਗਰਭਵਤੀ ਹੋ ਜਾਂਦੀ ਹੈ। ਸਾਡਾ ਪ੍ਰਧਾਨ ਮੰਤਰੀ ਖੁਦ ਕਿੰਨੀਆਂ ਗੈਰ ਵਿਗਿਆਨਕ ਗੱਲਾਂ ਕਰ ਚੁੱਕਿਆ। ਸਾਡੇ ਵਿਗਿਆਨਕ ਇੱਕ ਵਾਰੀ ਇੱਥੇ ਮੇਰੇ ਖਿਆਲ ਦੇ ਨਾਲ ਜਲੰਧਰ ਦੇ ਵਿੱਚ ਹੋ ਰਿਹਾ ਸੀਗਾ ਇੱਕ ਬਹੁਤ ਵੱਡਾ ਸਾਇੰਸ ਕਾਂਗਰਸ ਹੋ ਰਹੀ ਸੀ ਮੇਰੇ ਖਿਆਲ ਦੇ ਨਾਲ। ਉਹਦੇ ਵਿੱਚ ਇੱਕ VC ਇਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰਦੇ ਸੀ। ਕਿੱਧਰ ਜਾਈਏ ਦੱਸੋ। ਸਭ ਤੋਂ ਪਰੇ ਦੀ ਗੱਲ ਹੈ। ਹੁਣ ਦੇਖੋ ਲੱਗਾ ਇੱਥੇ ਇੰਡੀਆ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਐਕਟ ਨੀਟੂ ਸ਼ਟਰਾਂ ਵਾਲਾ ਪਤਾ ਨਹੀਂ ਉਹ ਅੰਬਾਂ ਦਾ ਚਾਰ ਜਿਹਾ ਪਾਈ ਫਿਰਦਾ ਕੀ ਪਾਈ ਫਿਰਦਾ ਮੈਨੂੰ ਵੀ ਪਤਾ ਗੁਲਾਕਾਂ ਸੀ ਕੀ ਸੀਗੇ ਕੀ ਬਦ ਬਲਾ ਸੀਗੀ ਉਹਨੂੰ ਚੱਕ ਕੇ ਅੰਦਰ ਸੁੱਟਤਾ। ਰਾਮਦੇਵ ਆਇਆ ਰਾਮਦੇਵ ਲੈ ਕੇ ਆ ਗਿਆ ਭੱਜ ਜਾ ਕਰ। ਰਾਮਦੇਵ ਨੂੰ ਵੀ ਪੁੱਠਾ ਗੇੜ ਪੈ ਗਿਆ ਸੀਗਾ ਭੱਜ ਕੇ ਨਿਕਲਿਆ ਰਾਮਦੇਵ। ਰਾਮਦੇਵ ਇਹਨਾਂ ਦਾ ਬੰਦਾ ਨਾ ਹੁੰਦਾ ਸਰਕਾਰ ਉਹਦੇ ਐਂਟੀ ਹੁੰਦੀ ਤੇ ਉਹਨੂੰ ਚੁੱਕ ਕੇ ਜੇਲ੍ਹ 'ਚ ਸੁੱਟ ਦੇਣਾ ਸੀਗਾ। ਤਾਂ ਘੱਟੋ ਘੱਟ ਇਸ ਮੰਤਰੀ ਤੇ ਮਾਮਲਾ ਬਣਦਾ। ਚਲੋ ਮਾਮਲਾ ਵੀ ਨਹੀਂ ਇਹਦੇ ਤੋਂ ਨੋਟਸ ਦੇ ਕੇ ਪੁੱਛ ਸਕਦੇ ਆ ਅਥਾਰਟੀ ਵਾਲੇ ਪੁੱਛ ਸਕਦੇ ਆ ਕਿ ਹਾਂ ਭਾਈ ਤੂੰ ਇਹ ਕਿਵੇਂ ਕਹਿ ਰਿਹਾ ਕਿਵੇਂ ਦਾਵਾ ਕਰ ਰਿਹਾ
ਇਹ ਬਹੁਤ ਮੈਂ ਕਹੂੰਗਾ ਕਿ ਸਰਕਾਰ ਦੀ ਹਾਸੋਹੀਣ ਪੋਜੀਸ਼ਨ ਕਰਨ ਵਾਲੀ ਗੱਲਬਾਤ ਆ। ਹੈ ਨਹੀਂ ਕੁਛ ਵੀ ਇਹਦੇ ਆਖੇ ਲੱਗ ਕੇ ਭਾਬੀ ਜੀ ਦੇ ਪਾਪੜ ਜਿੰਨੇ ਮਰਜ਼ੀ ਖਾ ਲਓ, ਐਂਟੀਬਾਡੀ ਜੀ ਇਸ ਤਰ੍ਹਾਂ ਨਹੀਂ ਬਣਦੀਆਂ। ਇਮਿਊਨ ਸਿਸਟਮ ਮਜ਼ਬੂਤ ਜ਼ਰੂਰ ਹੁੰਦਾ ਹੈ ਕਿ ਉਹ ਆਪਾਂ ਕੁਝ ਚੀਜ਼ਾਂ ਇਸਤੇਮਾਲ ਕਰਦੇ ਆ, ਪੰਜਾਬੀ ਆਪਾਂ ਖਾਸ ਤੌਰ ਤੇ ਮਸਾਲੇ ਜਿਸ ਤਰ੍ਹਾਂ ਦੇ ਇਸਤੇਮਾਲ ਕਰਦੇ ਆ, ਆਪਣੀ ਇਮਿਊਨਿਟੀ ਦਾ ਜਿਹੜਾ ਉਹ ਅੱਜ ਫਰਕ ਸਾਰਿਆਂ ਨਾਲੋਂ ਨਜ਼ਰ ਆਉਂਦਾ। ਇਹ ਚੀਜ਼ ਜਿਹੜੀ ਮੰਨਣ ਵਾਲੀ ਹੈ, ਐਂਟੀਬਾਡੀਜ਼ ਵਾਲਾ ਜਿਹੜਾ ਹੈ ਇਹ ਤੇ ਹੁਣ ਗੱਪ ਪਤਾ ਨਹੀਂ, ਉਹ ਕਹਿਣਾ ਸ਼ਾਇਦ ਇਹੀ ਚਾਹੁੰਦੇ ਸੀਗੇ ਕਿ ਇਮਿਊਨਿਟੀ ਸਿਸਟਮ ਤੁਹਾਡਾ ਜਿਹੜਾ ਮਜ਼ਬੂਤ ਹੋਏਗਾ। ਖੈਰ ਜੋ ਵੀ ਆ, ਜੇ ਕਿਸੇ ਨੇ ਪਾਪੜ ਖਾਣੇ ਆ, ਰੋਕ ਤੋਂ ਵੀ ਆਪਾਂ ਅੰਗਰੇਜ਼ੀ ਕਰੀਏ, ਜਿਹਨੇ ਖਾਣੇ ਆ ਉਹ ਭਾਵੇਂ ਪਾਪੜ ਖਾਵੇ ਤੇ ਭਾਵੇਂ ਝਾਪੜ ਖਾਵੇ, ਕੋਈ ਫਰਕ ਨਹੀਂ ਪੈਂਦਾ। ਖੈਰ ਕਰੋਨਾ ਨਾਲ ਜਿਹੜੀਆਂ ਕੁਛ ਮੈਂ ਹੋਰ ਖਬਰਾਂ ਦੱਸਾਂ ਕਿ ਇਸ ਤੋਂ ਆਪਾਂ ਅੱਗੇ ਚੱਲੀਏ ਖੜਾ ਛੜਾ ਕੇ। ਗ੍ਰਹਿ ਮੰਤਰਾਲੇ ਨੇ ਸੁਤੰਤਰਤਾ ਦਿਹਾੜੇ ਤੇ ਆਜ਼ਾਦੀ ਦਿਹਾੜੇ ਤੇ ਜਿਹੜੇ ਸਮਾਰੋਹ ਹੁੰਦੇ ਆ, ਪਰੇਡ ਵਗੈਰਾ, ਉਹਨਾਂ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਸਰਕਾਰੀ ਦਫ਼ਤਰਾਂ 'ਚ ਲੋਕਾਂ ਦੇ ਇਕੱਠ ਹੋਣ ਤੋਂ ਬਚਣ ਤੇ ਹਦਾਇਤਾਂ ਦੀ ਪਾਲਣਾ ਕਰਨ ਦੇ ਹੁਕਮ ਆ। ਸੋ ਕਹਿਣ ਦਾ ਭਾਵ ਇਹ ਆ ਕਿ ਜਿਸ ਤਰ੍ਹਾਂ ਪਰੇਡ ਹੁੰਦੀ ਆ ਆਮ ਤੌਰ ਤੇ ਆਪਣੇ ਹਰੇਕ ਸ਼ਹਿਰ ਦੇ ਵਿੱਚ ਹੁੰਦੀ ਹੈ ਇੰਡੀਆ 'ਚ, ਐਸਾ ਕੋਈ ਵੀ ਸਮਾਗਮ ਹੈ ਜਿਹੜਾ ਨਹੀਂ ਕੀਤਾ ਜਾਏਗਾ। ਈਵਨ ਦੋ ਕਿ ਜੋ ਦਫ਼ਤਰਾਂ ਦੇ ਵਿੱਚ ਇਕੱਠ ਹੁੰਦੇ ਉਹ ਵੀ ਨਹੀਂ ਕੀਤੇ ਜਾਣਗੇ। ਤਾਂ ਦੂਸਰਾ ਆ ਕਿ ਭਾਰਤ ਦੇ ਵਿੱਚ ਕਰੋਨਾ ਦਾ ਕਹਿਰ ਜਿਹੜਾ ਬਦਸਤੂਰ ਜਾਰੀ ਆ। ਪਹਿਲੀ ਵਾਰੀ ਮੇਰੇ ਖਿਆਲ ਦੇ ਨਾਲ ਜੋ ਕਰੋਨਾ ਆਇਆ, ਪਹਿਲੀ ਵਾਰੀ ਇੰਡੀਆ ਦੇ ਵਿੱਚ ਮਾਮਲੇ ਜਿਹੜੇ ਆ ਇੱਕੋ ਦਿਨ 'ਚ 50,000 ਨੂੰ ਟੱਚ ਕੀਤੇ ਆ। ਗੁਜ਼ਸ਼ਤਾ 24 ਘੰਟਿਆਂ 'ਚ 49,310 ਨਵੇਂ ਮਾਮਲੇ ਆਏ ਆ। ਤੇ ਇੱਧਰ ਕ੍ਰਿਕਟ ਦੇ ਸ਼ੌਕੀਨ ਖੁਸ਼ ਹੋ ਸਕਦੇ ਆ ਕਿਉਂਕਿ ਕ੍ਰਿਕਟ ਵੇਖੀ ਨੂੰ ਬਹੁਤ ਜਿਵੇਂ ਕਹਿ ਅਰਸਾ ਹੋ ਗਿਆ। ਟੈਸਟ ਮੈਚ ਜ਼ਰੂਰ ਹੋਏ ਆ 2 ਮੇਰੇ ਖਿਆਲ ਦੇ ਨਾਲ ਵੈਸਟ ਇੰਡੀਜ਼ ਤੇ ਇੰਗਲੈਂਡ ਦੇ। ਜਿਹੜੇ ਕ੍ਰਿਕਟ ਦੇ ਸ਼ੌਕੀਨ ਨੇ ਪੂਰੇ ਸੰਸਾਰ 'ਚ ਬੈਠੇ, ਉਹਨਾਂ ਵਾਸਤੇ ਵੱਡੀ ਖਬਰੀ ਆ, ਵੱਡਾ ਇਵੈਂਟ। ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ, ਅੰਦਾਜ਼ਾ ਸੀਗਾ ਕਿ IPL ਦੀ ਵਿੰਡੋ ਖੁੱਲੇਗੀ, ਤਾਂ IPL ਦੀ ਡੇਟ ਦਾ ਐਲਾਨ ਹੋ ਗਿਆ। 19 ਸਤੰਬਰ ਤੋਂ ਇਹ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ UAE ਦੇ ਵਿੱਚ, ਔਰ 8 ਨਵੰਬਰ ਨੂੰ ਇਹਦਾ ਫਾਈਨਲ ਖੇਡਿਆ ਜਾਏਗਾ। ਬਹੁਤ ਵੱਡਾ ਇਵੈਂਟ ਹੋਣ ਜਾ ਰਿਹਾ। ਖੈਰ ਇੱਧਰੋਂ ਜੇ ਪੰਜਾਬ ਦੇ ਹਰੇਕ ਤੋਂ ਆਪਾਂ ਕਰੋਨਾ ਦੀਆਂ ਖਬਰਾਂ ਕਰੀਏ, ਸਭ ਤੋਂ ਵੱਡੀ ਖਬਰ ਇਸ ਵੇਲੇ ਆ ਰਹੀ ਹੈ ਕਿ ਸ਼ਿਵ ਸੈਨਾ ਆਗੂ ਵਿਵਾਦਤ ਤੇ ਬੜਬੋਲਾ ਤੇ ਅਤੀ ਬੜਬੋਲਾ ਸੁਧੀਰ ਸੂਰੀ ਹੈ ਜਿਹੜਾ, ਉਹ ਜੇਲ੍ਹ ਦੇ ਵਿੱਚ ਪੋਜ਼ਿਟਿਵ ਪਾਇਆ ਗਿਆ। ਸੋ ਉਹਨੂੰ ਅਲੱਗਾ ਕਰ ਦਿੱਤਾ ਗਿਆ ਯਕਦਮ। ਤੇ ਕੁਛ ਉੱਥੇ ਜਿਹੜੇ ਖਾੜਕੂ ਜਾਂ ਜਿੱਦਾਂ ਗਰੋਹ ਦਾ ਬੰਦੇ ਹੁਣੇ ਥੋੜੀ ਦੇਰ ਪਹਿਲਾਂ ਫਲੈਸ਼ ਹੋਈ ਆ। ਤੇ ਲੁਧਿਆਣਾ ਦੇ ਵਿੱਚ ਇੱਕ ਮੌਤ ਹੋਈ ਆ। ਇਸ ਤੋਂ ਇਲਾਵਾ ਇੱਕੋ ਦਿਨ 116 ਮਾਮਲੇ ਨਿਕਲੇ ਆ। ਅੰਮ੍ਰਿਤਸਰ ਦੇ ਵਿੱਚ ਤਕਰੀਬਨ 50 ਮਾਮਲੇ ਜਿਹੜੇ ਸ਼ਾਮ ਤੱਕ ਸਾਹਮਣੇ ਆ ਚੁੱਕੇ ਸੀਗੇ। ਫਿਰ ਇਸ ਤੋਂ ਇਲਾਵਾ ਕੁਛ ਜਿੱਦਾਂ ਲਾ ਲਓ ਫਿਰੋਜ਼ਪੁਰ ਜ਼ਿਲ੍ਹਾ ਹੈ, ਉੱਥੇ ਮੁਲਾਜ਼ਮ ਅੱਜ ਵੀ ਪੋਜ਼ਿਟਿਵ ਪਾਏ ਗਏ ਆ। ਮੇਰੇ ਖਿਆਲ ਦੇ ਨਾਲ SP ਵੀ ਇੱਕ ਪੋਜ਼ਿਟਿਵ ਪਾਇਆ ਗਿਆ, 7-8 CID ਮੁਲਾਜ਼ਮ ਪਾਏ ਗਏ ਆ। ਤਾਂ ਕਾਫੀ ਜ਼ਿਆਦਾ ਉੱਥੇ ਵੀ ਮਾਮਲੇ ਵੱਧ ਰਹੇ ਆ। ਜੇ ਆਪਾਂ ਦੇਖੀਏ ਫਿਰੋਜ਼ਪੁਰ ਦਾ ਹੀ ਥਾਣਾ ਕੈਂਟ ਹੈ ਜਿਹੜਾ, ਉਹਦੀ ਇਮਾਰਤ ਸੀਲ ਕਰ ਦਿੱਤੀ ਗਈ। ਮਤਲਬ ਕਿ ਪੂਰਾ ਥਾਣੇ ਦਾ ਥਾਣਾ ਹੀ ਜਿਹੜਾ ਉਹ ਰਗੜਿਆ ਗਿਆ। ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰੀਏ, ਫਿਰੋਜ਼ਪੁਰ ਦੇ ਬਿਲਕੁਲ ਗੁਆਂਢ ਦੇ ਵਿੱਚ ਸਰਹੱਦੀ ਜ਼ਿਲ੍ਹੇ ਆ, ਉੱਥੇ ਵੀ BSF ਦੇ 9 ਜਵਾਨ ਜਿਹੜੇ ਆ ਕਰੋਨਾ ਪੋਜ਼ਿਟਿਵ ਪਾਏ ਗਏ। 22 ਮਾਮਲੇ ਜਿਹੜੇ ਆ ਹੋਰਾਂ ਦੀ ਪੁਸ਼ਟੀ ਹੋਈ ਆ। ਮੋਗਾ 'ਚ 23 ਮਾਮਲੇ, ਹੁਸ਼ਿਆਰਪੁਰ 'ਚ BSF ਦੇ 43 ਜਵਾਨਾਂ ਸਮੇਤ, ਵੱਡੀ ਖਬਰ ਹੈ ਵੀ ਕਿ BSF ਦੇ 43 ਜਵਾਨਾਂ ਸਮੇਤ 51 ਲੋਕ ਜਿਹੜੇ ਆ, 21 ਹੋਰ ਮਾਮਲੇ ਸਾਹਮਣੇ ਆਏ। ਸਰੀਰਕ ਦੂਰੀ ਕਹਾਂਗੇ, ਮੈਂ ਇਸ ਸ਼ਬਦ ਨੂੰ ਇਸਤੇਮਾਲ ਨਹੀਂ ਕਰਦਾ। ਅਤੇ ਮਾਸਕ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਉਹਨਾਂ ਨੇ ਕਿ ਯਾਨੀ ਜਿਹੜੇ ਧਾਰਮਿਕ ਸੰਸਥਾਵਾਂ ਦੇ ਮੁਖੀ ਆ, ਮਤਲਬ ਕਿ ਧਾਰਮਿਕ ਸਥਾਨਾਂ ਤੇ ਤੁਹਾਨੂੰ ਪਤਾ ਘੱਟ ਹੋ ਹੀ ਜਾਂਦਾ, ਤਾਂ ਉੱਥੇ ਇਹ ਜ਼ਰੂਰ ਹੋਵੇ ਕਿ ਇੱਕ ਤੇ ਸਰੀਰਕ ਦੂਰੀ ਹੋਣੀ ਚਾਹੀਦੀ ਹੈ, ਦੂਜਾ ਮਾਸਕ ਵਗੈਰਾ ਜਿਹੜੇ ਉਹ ਪਾਏ ਜਾਣ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਰਾਜਸਥਾਨ ਦੇ ਵਿੱਚ ਗੇੜਾ ਮਾਰੀਏ ਤਾਂ ਕਿ ਉੱਥੇ ਦਾ ਵੀ ਘਮਾਸਾਨ ਜਾਰੀ ਆ। ਵਿਧਾਇਕਾਂ ਨੇ ਰਾਜ ਭਵਨ ਦੇ ਵਿੱਚ ਧਰਨਾ ਮਾਰਿਆ। ਹਾਂਜੀ, ਉੱਥੇ ਤੇ ਬੁਰੇ ਸਿੰਘ ਫਸ ਗਏ ਆ। ਦੇਖੋ ਮੇਰੇ ਖਿਆਲ ਦੇ ਨਾਲ ਮਾਮਲਾ ਉੱਥੇ ਗੜਬੜ ਹੋਣ ਜਾ ਰਿਹਾ। ਤੇ ਇਹਨਾਂ ਨੇ ਮੀਟਿੰਗ ਜਿਹੜੀ ਆ ਗਹਿਲੋਤ ਨੇ ਰਾਤ ਅੱਜ ਸੱਦੀ ਆ, ਇਹ ਸੁੱਖ ਨਹੀਂ ਜਾਪਦੀ। ਮਤਲਬ ਕਿ ਜਿਹੜੀ ਇਹ ਮੀਟਿੰਗ ਸੱਦੀ ਗਈ ਸੁੱਖ ਨਹੀਂ ਜਾਪਦੀ। ਤਾਂ ਦਿਨੇ ਜਿਹੜਾ ਅੱਜ ਘਟਨਾਕ੍ਰਮ ਵਾਪਰਿਆ ਉਹ ਦਿਲਚਸਪ ਰਿਹਾ। ਔਰ ਕਹਿੰਦੇ ਆ ਕਿ 30-40 ਸਾਲ ਬਾਅਦ ਹਿਸਟਰੀ ਰਿਪੀਟ ਹੋਈ ਆ ਰਾਜਸਥਾਨ 'ਚ। ਉਦੋਂ ਇੱਕ ਵਾਰੀ ਰਾਜ ਭਵਨ ਦੇ ਵਿੱਚ ਇਸ ਤਰ੍ਹਾਂ ਵਿਧਾਇਕ ਬੈਠੇ ਸਨ ਜਿਸ ਤਰ੍ਹਾਂ ਅੱਜ ਇਹ ਗਏ ਆ ਉੱਥੇ ਰਾਜ ਭਵਨ ਦੇ ਵਿੱਚ। ਮਤਲਬ ਕਿ ਰਾਜਪਾਲ ਦੇ ਵਿਰੋਧ ਦੇ ਵਿੱਚ ਕਹਿ ਲਓ ਕਿ ਧਰਨੇ ਤੇ ਬੈਠ ਗਏ। ਇਹਨਾਂ ਦਾ ਦੋਸ਼ ਕੀ ਆ? ਇਹ ਕਹਿੰਦੇ ਆ ਕਿ ਦੇਖੋ ਜੀ, ਅਸੀਂ ਕਹਿੰਦੇ ਆ ਕਿ ਫਲੋਰ ਟੈਸਟ ਕਰਵਾਓ। ਮਤਲਬ ਕਿ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਸੱਦੋ ਤਾਂ ਕਿ ਅਸੀਂ ਫਲੋਰ ਟੈਸਟ ਹੈ ਜਿਹੜਾ ਕਰ ਸਕੀਏ। ਮੇਨ ਮਤਲਬ ਕਿ ਮਨਸ਼ਾ ਮੰਤਵ ਇਹੋ ਹੀ ਆ ਅਸ਼ੋਕ ਗਹਿਲੋਤ ਦਾ। ਤਾਂ ਇਹਨਾਂ ਨੇ 102 ਜਿਹੜੇ ਇਹਨਾਂ ਦੇ ਹੈਗੇ ਆ ਵਿਧਾਇਕ, ਉਹਨਾਂ ਦਾ ਸਮਰਥਨ ਸੌਂਪਿਆ। ਕਿਉਂ? ਕਿਉਂਕਿ ਦੇਖੋ ਇੱਕ ਤੇ ਹੈਗੀ ਆ ਲੜਾਈ ਕਾਨੂੰਨਾਂ,
ਕਾਨੂੰਨ ਇਹ ਆ ਕਿ ਜੋ ਸਪੀਕਰ ਨੇ ਨੋਟਿਸ ਘੱਲਿਆ ਸੀਗਾ ਉਹਦੇ ਵਿਰੁੱਧ ਪਾਇਲਟ ਖੇਮਾ ਜਿਹੜਾ ਉਹ ਚਲ ਗਿਆ ਸੁਪਰੀਮ ਕੋਰਟ ਨੇ ਸਟੇ ਕਰ ਦਿੱਤਾ। ਹਾਈ ਕੋਰਟ ਨੇ ਮੁੜ ਕੇ ਸਟੇ ਆ ਜਿਹੜਾ ਵੈਸੇ ਉਹਨਾਂ ਨੇ ਭੇਜਿਆ ਸੀਗਾ ਕਿ ਹਾਈ ਕੋਰਟ ਪਹਿਲਾਂ ਫੈਸਲਾ ਲਏਗਾ, ਤਾਂ ਉਹਨਾਂ ਨੇ ਨਾ ਕਰ ਦਿੱਤੀ ਸਪੀਕਰ ਨੂੰ ਕੋਈ ਰਾਹਤ ਦੇਣ ਤੋਂ। ਤਾਂ ਹਾਈ ਕੋਰਟ ਨੇ ਜਿੱਦੇ ਤੱਕ ਸਥਿਤੀ ਜਿਉਂ ਦੀ ਤਿਉਂ ਰਹੂਗੀ। ਜਿਉਂ ਦੀ ਤਿਉਂ ਤੋਂ ਭਾਵ ਕਿ ਤੁਹਾਡੇ ਕੋਲ 101 ਬੰਦਿਆਂ ਦਾ ਸਮਰਥਨ ਹੋਣਾ ਲਾਜ਼ਮੀ ਆ। ਅੱਗੇ ਵੀ ਤੁਹਾਨੂੰ ਦੱਸਿਆ ਸੀ ਕਿ 200 ਸੀਟਾਂ ਦੀ ਵਿਧਾਨ ਸਭਾ, 101 ਜਿਹੜਾ ਹੋਊਗਾ ਪਾਲਾ ਤਾਂ ਉਹ ਬਣ ਜਾਏਗਾ ਸੱਤਾ ਦਾ ਮੁਖੀ। ਤਾਂ ਇੱਥੇ ਹੁਣ ਝਗੜਾ ਕੀ ਆ ਕਿ 102 ਅਸ਼ੋਕ ਗਹਿਲੋਤ ਦੇ ਨਾਲ ਮੈਂਬਰ ਆ, ਉਹਨੂੰ ਇਹ ਆ ਕਿ ਦਵਾ ਦਵ ਇਹ ਹੋਵੇ ਕਿ ਫਲੋਰ ਟੈਸਟ ਹੋਵੇ ਕਿ ਮੇਰੇ ਗੱਲ 'ਚ ਜਿਹੜਾ ਗਲਾਵਾ ਪਿਆ ਇਹ ਨਿਕਲ ਜਾਵੇ। ਕਿਉਂਕਿ ਇੱਕ ਵਾਰੀ ਫਲੋਰ ਟੈਸਟ ਹੋ ਜਾਂਦਾ ਫਿਰ ਛੇਤੀ ਕੀਤਿਆ ਸਰਕਾਰ ਜਿਹੜੀ ਉਹ ਡਿੱਗਦੀ ਨਹੀਂ ਹੈ, ਤਾਂ ਘੱਟੋ ਘੱਟ ਕੁਛ ਹਫ਼ਤੇ ਤੇ ਉਹ ਨਹੀਂ ਡਿੱਗਦੀ। ਕਿਉਂ ਇਹਦੇ ਵਿੱਚ ਵੀ ਇੱਕ ਬੜਾ ਅੱਜ ਮੈਂ ਕਹੂੰਗਾ ਕਿ ਇੱਕ ਨਾਟਕੀ ਪਰਿਵਰਤਨ ਆਇਆ ਸਥਿਤੀ ਦੇ ਵਿੱਚ। ਉਹ ਇਹ ਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉੱਥੋਂ ਦਾ ਮੁਖੀ ਆ ਪੂਨੀਆ ਸਟੇਟ ਹੈਡ ਹੈ ਜਿਹੜਾ, ਕਿਉਂਕਿ ਅੱਜ ਤੱਕ ਤੇ ਭਾਜਪਾ ਕਹਿੰਦੀ ਆਈ ਹੈ ਨਾ ਕਿ ਦੇਖੋ ਜੀ ਇਹਨਾਂ ਦਾ ਆਪਸ ਦੇ ਕਲੇਸ਼ ਦਾ ਮਸਲਾ, ਸਾਡਾ ਉਹਦੇ 'ਚ ਕੋਈ ਰੋਲ ਨਹੀਂ ਹੈਗਾ। ਤਾਂ ਹੁਣ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਉਹਦੇ ਤੇ ਜ਼ਰਾ ਗੌਰ ਕਰਿਓ। ਕਹਿੰਦੇ ਕਿ ਦੇਖੋ ਜੇ ਪਰਿਸਥਿਤੀਆਂ ਬਦਲਦੀਆਂ ਜਾਂ ਪਰਿਸਥਿਤੀਆਂ ਬਣਦੀਆਂ ਤਾਂ ਸਚਿਨ ਪਾਇਲਟ ਸੀਐਮ ਹੋ ਸਕਦੇ ਆ। ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਐਕਸ਼ਨ 'ਚ ਆ ਚੁੱਕੀ ਹੈ, ਕਿਉਂਕਿ ਇੱਕ ਤੇ ਖੇਡ ਮੈਂ ਜਿਵੇਂ ਕਿਹਾ ਕਿ ਖੇਡੀ ਜਾ ਰਹੀ ਹੈ, ਕਾਨੂੰਨੀ ਲੜਾਈ ਜਾਰੀ। ਦੂਸਰੀ ਈਡੀ, ਇਨਕਮ ਟੈਕਸ, CBI ਰੇਡਾਂ ਮਾਰ ਰਹੇ, ਅਸ਼ੋਕ ਗਹਿਲੋਤ ਦੇ ਭਰਾ ਦੇ ਘਰ ਰੇਡਾਂ ਵੱਜੀਆਂ। ਦੂਜੀ ਖੇਡ ਇਹ ਜਾਰੀ ਔਰ ਤੀਜੀ ਭਾਜਪਾ ਜਾਨੀ ਖੁੱਲ ਕੇ ਮੈਦਾਨ 'ਚ ਆਉਣਾ ਸਟਾਰਟ ਕਰ ਚੁੱਕੀ ਆ। ਉਹ ਕਹਿੰਦੇ ਕਿ ਜੇ ਪਰਿਸਥਿਤੀਆਂ ਬਣੀਆਂ, ਹੁਣ ਪਰਿਸਥਿਤੀਆਂ ਕੀ ਆ, ਇਹ ਦਿਲਚਸਪ ਸਿਨਾਰੀਓ ਆ। ਕਿਉਂ? ਕਿਉਂਕਿ 8-10 ਬੰਦੇ ਹਾਲੇ ਵੀ ਸਚਿਨ ਪਾਇਲਟ ਦੇ ਕਹਿੰਦੇ ਆ ਕਿ ਅਸ਼ੋਕ ਗਹਿਲੋਤ ਦੇ ਨਾਲ ਬਹਿੰਦੇ ਆ, ਤੇ ਜਿੱਦਣ ਐਨ ਮੌਕੇ ਤੇ ਉਹਨੇ ਵਾਗ ਖਿੱਚਤੀ ਕਿ ਲੈ ਉਹ ਵੀ ਘੋੜਿਓ ਟਾਂਗੇ ਦੇ ਹੇਠੋਂ ਨਿਕਲ ਜਾਓ ਤੇ ਟਾਂਗਾ ਮੁੱਦਾ ਦੇਣਾ। ਸੋ ਇਹ ਇੱਕ ਬਹੁਤ ਇੰਟਰਸਟਿੰਗ, ਇੱਕ ਬਹੁਤ ਮਹੱਤਵਪੂਰਨ ਫੈਕਟ ਹੈ ਇਸ ਕਹਾਣੀ ਦੇ ਵਿੱਚ ਕਿ 8-10 ਬੰਦੇ ਸਚਿਨ ਪਾਇਲਟ ਦੇ ਜਿਹੜੇ ਕਿ ਬਹੁਤ ਨਜ਼ਦੀਕੀ ਆ, ਜਿਹੜੇ ਕਿ ਇਸ ਸਮੇਂ ਅਸ਼ੋਕ ਗਹਿਲੋਤ ਦੇ ਨਾਲ ਬੈਠੇ ਆ। ਪਰ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਦਾ ਵਾ ਕਿ ਬੇਸ਼ੱਕ ਸਚਿਨ ਪਾਇਲਟ ਕਹਿੰਦਾ ਕਿ ਮੈਂ ਨਹੀਂ ਆਉਣਾ ਭਾਜਪਾ ਦੇ ਵਿੱਚ, ਕੋਈ ਚੱਕਰ ਨਹੀਂ, ਅਸੀਂ ਉਹਨੂੰ ਬਾਹਰੋਂ ਸਮਰਥਨ ਦੇ ਸਕਦੇ ਹਾਂ ਕਿ ਭਾਈ ਆ ਜਾ, ਤੇ ਉਹ ਜਿਹੜੇ 8-10 ਆ ਖਿਸਕਾ ਲਾ। ਪਰ ਭਾਰਤੀ ਜਨਤਾ ਪਾਰਟੀ ਮੇਰੇ ਖਿਆਲ ਦੇ ਨਾਲ ਹਾਲੇ ਹੋਰ ਵੇਟ ਕਰੂਗੀ। ਕਿਉਂ? ਕਿਉਂਕਿ ਸਰਕਾਰਾਂ ਡੇਗਣ ਵਾਲੇ ਮਾਮਲੇ 'ਚ ਇਹਨਾਂ ਦੀ ਬਦਨਾਮੀ ਬੜੀ ਹੋ ਚੁੱਕੀ ਆ। ਇਹ ਉਦੋਂ ਹੀ ਗੇਮ 'ਚ ਆਉਣਗੇ ਜਦੋਂ ਸੈਟਿੰਗ ਹੋ ਗਈ, ਸਰਕਾਰ ਡਿੱਗ ਪਈ। ਤਾਂ 102 ਬੰਦਿਆਂ ਦਾ ਸਮਰਥਨ ਦਿੱਤਾ ਇਹਨੇ। ਹੁਣ ਤੁਹਾਨੂੰ ਯਾਦ ਹੋਣਾ ਮੈਂ ਪਹਿਲੇ ਦਿਨ ਹੀ ਕਿਹਾ ਸੀਗਾ ਕਿ ਦਾਅਵਾ ਤੇ ਕਰਦੇ 108 ਦਾ, 109 ਦਾ, 106 ਦਾ, ਪਰ ਇਹਨਾਂ ਦੇ ਕੋਲ ਬੰਦੇ ਜਿਹੜੇ ਘੱਟ ਆ। ਤਾਂ ਹੁਣ ਇੱਕ ਦੋ ਬੰਦਿਆਂ ਦੀ ਗੱਲ ਆ, ਤੇ ਜੇ ਮੰਨ ਲਓ ਫਲੋਰ ਟੈਸਟ ਦੇ ਐਨ ਮੌਕੇ ਤੇ ਆ ਕੇ 1-2 ਬੰਦੇ ਪਲਸੇਟਾ ਮਾਰ ਜਾਂਦੇ ਆ, ਸਰਕਾਰ ਡਿੱਗ ਪੈਣੀ ਆ, ਦੈਨ ਤੁਹਾਨੂੰ ਪਤਾ ਭਾਰਤੀ ਜਨਤਾ ਪਾਰਟੀ ਬੜੇ ਪਿਆਰ ਤੇ ਮਾਸੂਮੀਅਤ ਦੇ ਨਾਲ ਕਹੇਗੀ ਕਿ ਦੇਖੋ ਜੀ ਸਰਕਾਰ ਡਿੱਗ ਚੁੱਕੀ ਆ, ਹੁਣ ਸਾਡਾ ਫਰਜ਼ ਬਣਦਾ ਕਿ ਜਨਤਾ ਦੀ ਸੇਵਾ 'ਚ ਅਸੀਂ ਹਾਜ਼ਰ ਹੋ ਜਾਈਏ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਸੰਤੋਖ ਚੌਧਰੀ ਨੇ 1986 ਦੇ ਨਕੋਦਰ ਪੁਲਿਸ ਫਾਇਰਿੰਗ ਕੇਸ ਦੀ ਜਾਂਚ ਦੇ ਲਈ ਕੈਪਟਨ ਨੂੰ ਚਿੱਠੀ ਲਿਖੀ। ਬਹੁਤ ਅੱਛੇ ਮੈਂ ਕਹੂੰਗਾ ਕਿ ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਆ ਕਿ ਚੌਧਰੀ ਸੰਤੋਖ ਸਿੰਘ ਹੋਰਾਂ ਨੇ ਹਾਂ ਦਾ ਨਾਰਾ ਮਾਰਿਆ ਵਾ ਉਹਨਾਂ ਪਰਿਵਾਰਾਂ ਵਾਸਤੇ ਜਿਨ੍ਹਾਂ ਨੂੰ ਰੁਲਣ ਵਾਸਤੇ ਛੱਡ ਦਿੱਤਾ ਗਿਆ, ਦਰਦ ਦੀਆਂ ਚੀਸਾਂ ਸਹਿਣ ਵਾਸਤੇ ਛੱਡ ਦਿੱਤਾ ਗਿਆ ਸਿਸਟਮ ਵੱਲੋਂ। ਪਰ ਖੈਰ ਸਭ ਨੂੰ ਪਤਾ ਹੀ ਆ, ਆਪਾਂ ਵੀ ਅੱਗੇ ਕਈ ਦਫਾ ਗੱਲ ਕਰ ਚੁੱਕੇ ਆ ਨਕੋਦਰ ਪੁਲਿਸ ਫਾਇਰਿੰਗ ਮਾਮਲੇ ਦੀ। ਹੁਣ ਤੇ ਡਾਕੂਮੈਂਟ ਵੀ ਵਾਇਰਲ ਹੋਏ ਫਿਰਦੇ ਆ, ਪੋਸਟਮਾਰਟਮ ਦੀਆਂ ਰਿਪੋਰਟਾਂ ਵਾਇਰਲ ਹੋਈਆਂ ਫਿਰਦੀਆਂ, ਦਰਬਾਰਾ ਸਿੰਘ ਗੁਰੂ ਮੁਕਰਦੇ ਆ, ਇਹਨਾਂ ਦੇ ਖੁਦ ਉੱਥੇ ਸਾਈਨ ਨੇ, ਮਤਲਬ ਕਿ ਲਿਖੇ ਹੋਏ ਆ, ਕਿਉਂਕਿ ਕਥਿਤ ਤੌਰ ਤੇ ਦਾਅਵਾ ਹੈ, ਵੈਸੇ ਮੈਂ ਪੁਸ਼ਟੀ ਨਹੀਂ ਕਰਦਾ, ਪਰ ਉਹ ਡਾਕੂਮੈਂਟ ਜਿਹੜੇ ਆ ਈਜ਼ਲੀ ਤੁਹਾਨੂੰ ਮਿਲ ਜਾਣੇ ਆ। ਉਹ ਪਤਾ ਨਹੀਂ ਹੁਣ ਪਰਿਵਾਰ ਵਾਲਿਆਂ ਨੇ ਕਢਾਏ ਆ ਕਿ ਕਿਵੇਂ RTI ਰਾਹੀਂ ਮਿਲੇ ਆ। ਉਹ ਸਾਰੀਆਂ ਅੱਜ ਕੱਲ੍ਹ ਫਾਈਲਾਂ ਜਿਹੜੀਆਂ ਔਨ ਰਿਕਾਰਡ ਤੁਰੀਆਂ ਫਿਰਦੀਆਂ। ਚਲੋ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਇਹਦੀ ਜਿਹੜੀ ਜਾਂਚ ਪੜਤਾਲ ਸੀ ਉਹ ਕੋਈ ਵੀ ਆ, ਇੱਕ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹ ਵੀ ਟੇਬਲ ਹੋ ਚੁੱਕੀ ਸੀਗੀ, ਉਹਦੇ ਤੇ ਦੱਸਦੇ ਕਿ ਚਰਚਾ ਵੀ ਹੋਈ ਆ, ਪਰ ਕਾਰਵਾਈ ਕੋਈ ਨਹੀਂ ਹੋਈ। ਤਾਂ ਖੈਰ ਹੁਣ ਇਸ ਮਸਲੇ ਤੇ ਇਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਹੈ ਚੌਧਰੀ ਸੰਤੋਖ ਸਿੰਘ ਹੋਰਾਂ ਨੇ, ਜਿਹੜੇ ਕਾਂਗਰਸੀ MP ਆ। ਤਾਂ ਇਹ ਬਹੁਤ ਵਧੀਆ, ਮੈਂ ਕਹੂੰਗਾ ਕਿ ਸਾਨੂੰ ਸਾਰਿਆਂ ਨੂੰ ਥੈਂਕਫੁਲ ਹੋਣਾ ਚਾਹੀਦਾ ਕਿ ਆਪਣੀ ਸਰਕਾਰ ਦੇ ਵਿੱਚ ਕੋਈ ਮੈਂਬਰ ਪਾਰਲੀਮੈਂਟ ਕਾਂਗਰਸ ਦਾ ਹੀ ਇਹ ਗੱਲ ਕਹਿੰਦਾ ਕਿ ਸਿੱਖਾਂ ਨੂੰ ਨਿਆਂ ਦਿਓ।
ਤਾਂ ਇਹਨਾਂ ਨੇ ਕਿਹਾ ਇਹਨਾਂ ਨੂੰ ਕਿ ਭਾਈ ਜਾਂਚ ਪੜਤਾਲ ਕਰੋ, ਜੋ ਵੀ ਇਨਸਾਫ ਬਣਦਾ ਦਿਓ। ਸੋ ਇਹ ਇੱਕ ਚੰਗੀ ਗੱਲ ਹੈ, ਮੈਂ ਕਹੂੰਗਾ ਕਿ ਬਹੁਤ ਹੀ ਨਿਹਾਇਤ ਹੀ ਵਧੀਆ ਗੱਲ ਹੈ। ਤੇ ਖੈਰ ਹੁਣ ਦੇਖਦੇ ਹਾਂ ਕੈਪਟਨ ਅਮਰਿੰਦਰ ਸਿੰਘ ਕੀ ਕਰਦੇ ਆ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਮਝਣਾ ਚਾਹੀਦਾ ਕਿ ਉਸ ਤਰ੍ਹਾਂ ਤਾਂ ਤੁਸੀਂ ਬੇਅਦਬੀਆਂ ਦੀ ਗੱਲ ਕਰਦੇ ਹੋ, ਇਹ ਵੀ ਅਸਲ ਦੇ ਵਿੱਚ ਬੇਸਿਕਲੀ ਇਹ ਵੀ ਬੇਅਦਬੀ ਦਾ ਹੀ ਮੁੱਦਾ ਸੀਗਾ। ਬੇਅਦਬੀ ਕੀਤੀ ਗਈ ਸੀ ਉਸ ਟਾਈਮ, ਕੋਈ ਸ਼ਿਵ ਸੈਨਾ ਦਾ ਆਗੂ ਸੀਗਾ, ਕਥਿਤ ਤੌਰ ਤੇ ਉਹਦੇ ਤੇ ਦੋਸ਼ ਲੱਗੇ, ਤਾਂ ਉਹਦੇ ਵਿਰੋਧ ਦੇ ਵਿੱਚ ਹੀ ਸਿੱਖਾਂ ਦੀ ਇਕੱਤਰਤਾ ਹੋਈ, ਜਿੱਥੇ ਉਹਨਾਂ ਨੂੰ ਮਤਲਬ ਕਿ ਪਹਿਲਾਂ ਇਕੱਤਰਤਾ ਰੋਕੀ ਜਾ ਸਕਦੀ ਸੀ, ਇਕੱਤਰਤਾ ਹੋਣ ਦਿੱਤੀ ਗਈ 144 ਲਾ ਕੇ। ਤਾਂ ਉੱਥੇ ਜਿੱਥੇ ਉਹਨਾਂ ਨੂੰ ਬਹੁਤ ਈਜ਼ਲੀ ਖਿੰਡਾਇਆ ਜਾ ਸਕਦਾ ਸੀਗਾ, ਕੋਈ ਅਥਰੂ ਗੈਸ ਚਲਾ ਕੇ ਜਾਂ ਕੁਝ ਐਸਾ ਵੈਸਾ ਕਰਕੇ, ਹਲਕਾ ਲਾਠੀ ਚਾਰਜ ਕਰਕੇ, ਐਸਾ ਕਰਨ ਦੀ ਥਾਂ ਤੇ ਜਿਸ ਤਰ੍ਹਾਂ ਉੱਥੇ ਬੇਰਹਿਮੀ ਨਾਲ ਗੋਲੀਆਂ ਮਾਰੀਆਂ ਗਈਆਂ ਔਰ ਉਹ ਲਾਸ਼ਾਂ ਦੀਆਂ ਤਸਵੀਰਾਂ ਵੇਖੀਆਂ ਨਹੀਂ ਜਾਂਦੀਆਂ, ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਫੜ ਕੇ ਸ਼ਾਇਦ ਗੋਲੀਆਂ ਮਾਰੀਆਂ ਗਈਆਂ ਹੋਣ। ਤਾਂ ਉਹ ਬੜੇ ਹਿਰਦੇ ਬਲੂੰਦਰਨ ਵਾਲੇ ਦ੍ਰਿਸ਼ ਆ। ਤੇ ਉਹ ਹੁਣ ਦੇਖੋ ਬੇਅਦਬੀ ਨਾਲ ਜੁੜਿਆ ਮਸਲਾ ਔਰ ਬੇਅਦਬੀ ਨਾਲ ਜੁੜਿਆ ਮਸਲਾ ਨਹੀਂ, ਸਿੱਧੇ ਤੌਰ ਤੇ ਨਿਰਦੋਸ਼ ਬੰਦਿਆਂ ਨੂੰ ਮਾਰਨ ਦਾ ਮਸਲਾ ਹੈ। ਔਰ ਮਾਰਿਆ ਕਿਹਨਾਂ? ਪੁਲਿਸ ਵਾਲਿਆਂ ਨੇ। ਤਾਂ ਇਹ ਹੁਣ ਜੇ ਬਾਈਬਲ ਦਾ ਕਹਿੰਦੇ ਆ ਕਿ ਇਨਸਾਫ ਦੇਵਾਂਗੇ ਤੁਹਾਨੂੰ ਸਿੱਖੋ, ਜੇ ਕਹਿੰਦੇ ਆ ਕਿ ਕੋਟਕਪੂਰੇ ਗੋਲੀਕਾਂਡ ਦਾ ਤੁਹਾਨੂੰ ਇਨਸਾਫ ਦੇਵਾਂਗੇ ਸਿੱਖੋ, ਬੇਅਦਬੀ ਦਾ ਇਨਸਾਫ ਦੇਵਾਂਗੇ ਸਿੱਖੋ, ਤੇ ਫਿਰ ਬੇਅਦਬੀ ਤੇ ਗੋਲੀਕਾਂਡ 'ਚ ਤਾਂ ਕੋਈ ਫਰਕ ਨਹੀਂ ਹੁੰਦਾ ਨਾ। ਸਨ ਦਾ ਬੇਸ਼ੱਕ ਫਰਕ ਹੋਵੇ 84, 85, 86 ਤੇ ਇੱਧਰ 2015, 16, 17, 18 ਕੋਈ ਫਰਕ ਨਹੀਂ ਹੈ। ਸਨ ਦਾ ਕੋਈ ਫਰਕ ਨਹੀਂ ਹੈ। ਫਰਕ ਸਿਰਫ ਇਹੋ ਆ ਕਿ ਸਰੀਰ ਜਿਹੜੇ ਆ ਉਹ ਵੱਖੋ ਵੱਖਰੇ ਹੁੰਦੇ ਆ, ਇਨਸਾਨ ਵੱਖੋ ਵੱਖਰੇ ਹੁੰਦੇ ਆ, ਪਰ ਉਹਨਾਂ ਦੇ ਨਾਲ ਜੁੜਿਆ ਦਰਦ ਇੱਕੋ ਜਿਹਾ ਹੀ ਹੁੰਦਾ ਹੈ, ਕਹਾਣੀ ਇੱਕੋ ਜਿਹੀ ਹੈ ਸਾਰੇ ਮਾਮਲਿਆਂ 'ਚ। ਤਾਂ ਫਿਰ ਜੇ ਤੁਸੀਂ ਇਹਨਾਂ ਮਾਮਲਿਆਂ ਨੂੰ ਅੱਜ ਉਭਾਰਦੇ ਹੋ ਤਾਂ ਉਸ ਮਾਮਲੇ ਨੂੰ ਕਿਉਂ ਨਹੀਂ ਛੇੜਦੇ? ਕੀ ਗੱਲ ਕਿ ਲੋਕ ਉਸ ਮਾਮਲੇ ਤੋਂ ਚੰਗੀ ਤਰ੍ਹਾਂ ਵਾਕਫ ਨਹੀਂ ਤੇ ਸਾਨੂੰ ਸਿਆਸੀ ਤੌਰ ਤੇ ਉਹਨਾਂ ਲਾਭ ਨਹੀਂ ਮਿਲਣਾ, ਇਸ ਕਰਕੇ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ, ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ। ਦੇਖੋ ਬੜਾ ਗੰਭੀਰ ਮਸਲਾ। ਵੈਸੇ ਤੇ ਕਿੱਡਾ, ਜੇ ਮੈਂ ਕਹੂੰਗਾ ਕਿ ਮਜ਼ਾਕ ਆ ਸਾਡੇ ਸਿਸਟਮ ਦਾ ਕਿ ਤੇਲ ਦੀਆਂ ਕੀਮਤਾਂ ਲਈ ਵੀ ਲੋਕਾਂ ਨੂੰ ਹਾਈ ਕੋਰਟ ਦੇ ਵਿੱਚ ਜਾਣਾ ਪੈ ਰਿਹਾ। ਪੈਟਰੋਲ ਤੇ ਇਸ ਟਾਈਮ 200% ਟੈਕਸ ਹੈ ਜੀ, 200%। ਕੋਈ ਮੰਨੇਗਾ? 200% ਪੈਟਰੋਲ ਤੇ ਇੰਡੀਆ 'ਚ ਔਰ ਡੀਜ਼ਲ ਤੇ 170%। ਇਹ ਪੰਜਾਬ ਦੀ ਗੱਲ ਹੋ ਰਹੀ ਆ। ਤਾਂ ਇੰਨਾ ਜ਼ਿਆਦਾ ਟੈਕਸ ਹੈ, ਤਾਂ ਇਸ ਟੈਕਸ ਦੀ ਵਿਰੋਧਤਾ ਕੀਤੀ। ਮੈਂ ਕਹੂੰਗਾ ਕਿ ਚੰਗੀ ਗੱਲ ਆ। ਟਰਾਂਸਪੋਰਟ ਕੰਪਨੀਆਂ ਨੇ, ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਆ ਕਿ ਇੱਕ ਝੂਮਰ ਕੱਢਦੇ ਪਏ ਲੋਕਾਂ ਦਾ, ਔਰ ਬਿਲਕੁਲ ਉਹਨਾਂ ਨੇ ਫੈਕਟ ਜਿਹੜੇ ਰੱਖੇ ਆ ਇਸ ਪਟੀਸ਼ਨ ਦੇ ਵਿੱਚ ਬੜੇ ਲਾਜਵਾਬ ਆ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਦੇਖੋ ਮਾਰਚ 2020 ਤੋਂ ਬਾਅਦ ਹੁਣ ਤੱਕ ਪੈਟਰੋਲ ਤੇ ਕੇਂਦਰ ਨੇ 13 ਰੁਪਏ ਤੇ ਡੀਜ਼ਲ ਤੇ 16 ਰੁਪਏ ਦੀ ਵਾਧੂ ਐਕਸਾਈਜ਼ ਡਿਊਟੀ ਜਿਹੜੀ ਲਾਈ ਆ, ਮਤਲਬ ਕਿ ਵਧਾ ਦਿੱਤੀ। ਔਰ ਜਦ ਕਿ ਇਹ ਸਭ ਨੂੰ ਪਤਾ ਹੋਣਾ, ਤੁਹਾਨੂੰ ਵੀ ਪਤਾ ਹੋਏਗਾ ਕਿ ਮਈ ਦੇ ਵਿੱਚ, ਖਾਸ ਤੌਰ ਤੇ 20 ਮਈ ਜਦੋਂ ਆਈ ਸੀਗੀ, ਤਾਂ ਕੱਚੇ ਤੇਲ ਦੀਆਂ, ਜਿਹੜਾ ਬ੍ਰੈਂਟ ਕਰੂਡ ਆਇਲ ਹੁੰਦਾ, ਉਹਦੀਆਂ ਕੀਮਤਾਂ $20 ਤੋਂ ਵੀ ਥੱਲੇ ਆ ਗਈਆਂ ਸਨ। ਔਰ ਅਮਰੀਕਾ ਨੇ ਤੇ ਨੈਗੇਟਿਵ 'ਚ ਲੈ ਆਉਂਦੀਆਂ ਸੀਗੀਆਂ ਕੀਮਤਾਂ। ਤੁਹਾਨੂੰ ਯਾਦ ਹੋਣਾ ਟਰੰਪ ਸਾਹਿਬ ਕਹਿੰਦੇ ਲੈ ਜਾਓ, ਚੱਕ ਲਓ, ਜਿੰਨੇ ਤੋਂ ਚੱਕਿਆ ਜਾਂਦਾ, ਥੋੜੇ ਬਹੁਤ ਪੈਸੇ ਵੀ ਲੈ ਜਾਓ, ਸਾਤੋਂ ਕੰਮ ਨਵੇੜੋ, ਸਿਆਪਾ ਛੱਡੋ। ਤਾਂ ਉਸ ਤੋਂ ਬਾਅਦ ਹਾਲੇ ਵੀ ਤੇਲ ਦੀਆਂ ਕੀਮਤਾਂ ਇੰਨੀਆਂ ਨਹੀਂ ਹੈਗੀਆਂ, ਐਵਰੇਜ ਤੋਂ ਵੀ ਥੱਲੇ ਆ। ਮੈਨੂੰ ਹੁਣ ਪੱਕਾ ਨਹੀਂ ਪਤਾ, ਕੁਛ ਦਿਨ ਹੋ ਗਏ ਮੈਂ ਦੇਖਿਆ ਨਹੀਂ, ਲਾ ਲਓ 8-10 ਦਿਨ ਪਹਿਲਾਂ $40-45 ਦੇ ਪ੍ਰਤੀ ਬੈਰਲ ਜੀ। ਤੇ ਹੁਣ ਤਾਂ ਪਤਾ ਨਹੀਂ, ਤੁਸੀਂ ਪਤਾ ਕਰ ਲਓ, ਤੁਸੀਂ ਬੈਠੇ ਹੋਣੇ ਕੰਪਿਊਟਰ ਤੇ ਕਿ ਕੀ ਬ੍ਰੈਂਟ ਕਰੂਡ ਆਇਲ ਰੇਟ ਚੱਲ ਰਿਹਾ ਇਸ ਵੇਲੇ। $40 ਨੂੰ ਜੀ। ਹਾਂ, ਲੈ ਦੇਖ ਲਓ, $40 ਤੇ ਪੈਟਰੋਲ ਇੱਥੇ ਮਿਲ ਰਿਹਾ 82 ਰੁਪਏ। ਕਮਾਲ ਦੀ ਗੱਲ ਹੈ ਕਿ ਦਿੱਲੀ ਦੇ ਵਿੱਚ ਡੀਜ਼ਲ ਵੀ ਬਰਾਬਰ ਹੋ ਗਿਆ, ਬਰਾਬਰ ਕਰਨ ਨੂੰ ਕੱਟ ਗਿਆ। ਔਰ ਜੇ ਤੁਸੀਂ ਵੇਖੋਗੇ ਕਮਾਲ ਦੀ ਗੱਲ ਇਹ ਆ ਕਿ 49% ਵੈਟ ਲੱਗਿਆ ਪਿਆ ਕਈ ਥਾਵਾਂ ਤੇ, 49% ਵੈਟ ਚਲੀ ਜਾਂਦਾ ਐਕਸਟਰਾ। ਜਿਹੜਾ ਇੱਕ ਤਾਂ ਕੇਂਦਰ ਦੀ ਐਕਸਾਈਜ਼ ਡਿਊਟੀ ਆ, ਇੱਕ ਜਿਹੜੀਆਂ ਸਰਕਾਰਾਂ, ਲੋਕਲ ਸਰਕਾਰਾਂ ਨੇ, ਉਹ ਵੈਟ ਟੈਕਸ ਲਾਈ ਜਾਂਦੀ ਆ ਕਿ 37% ਆ, ਕੁਛ ਸਮਝ ਤੋਂ ਪਰੇ ਦੀ ਗੱਲ ਹੈ ਕੀ ਚਲੀ ਜਾਂਦਾ। ਤਾਂ ਇਸ ਮਾਮਲੇ ਦੇ ਵਿੱਚ ਹੁਣ ਦੇਖੋ ਪਟੀਸ਼ਨ ਦਾਇਰ ਕੀਤੀ ਗਈ ਆ, ਤੇ ਪਟੀਸ਼ਨ ਦਾ ਫੈਸਲਾ ਪਤਾ ਨਹੀਂ ਕੀ ਆਊਗਾ, ਪਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜ਼ਰੂਰ ਜਿਹੜਾ ਆ ਉਹ ਹਾਈ ਕੋਰਟ ਨੇ ਕਰ ਦਿੱਤਾ। ਤਾਂ ਦਿਲਚਸਪ ਸੁਣਵਾਈ ਹੋਣ ਜਾ ਰਹੀ ਆ। ਮੇਰੀ ਸੰਭਾਲਾ ਦੇ ਵਿੱਚ ਤੇ ਪਹਿਲੀ ਮਰਤਬਾ ਸੁਣਵਾਈ ਹੋਏਗੀ ਇਸ ਤਰ੍ਹਾਂ ਦੀ ਹਾਈ ਕੋਰਟ ਦੇ ਵਿੱਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ। ਪਰ ਦੇਖੋ ਇਹਦਾ ਹੱਲ ਜਿਹੜਾ ਆ ਉਹ ਮੇਰੇ ਖਿਆਲ ਦੇ ਨਾਲ ਠੋਸ ਹੱਲ ਆਈ ਹੋਈ ਆ ਕਿ ਤੇਲ ਨੂੰ ਵੀ GST ਦੇ ਵਿੱਚ ਲਿਆਂਦਾ ਜਾਵੇ।
ਕਿਉਂ? ਹੂੰ ਕਿਉਂਕਿ GST ਦੀ ਇੱਥੇ ਜਿਹੜੀ ਹਾਈਐਸਟ ਸਲੈਬ ਆ ਉਹ ਹੈ 28 ਦੀ, 28% ਦੀ। ਠੀਕ ਹੈ ਜੀ। ਤਾਂ ਜੀ ਕੋਈ ਵੀ ਚੀਜ਼ ਜਿਹੜੀ ਹੈ ਵੱਧ ਤੋਂ ਵੱਧ 28 ਵਾਲੀ ਸਲੈਬ 'ਚ ਆ ਸਕਦੀ ਆ। ਲਾ ਲਓ 28% ਜੇ ਹੋਏਗਾ ਤਾਂ ਉੱਤੇ ਕਿੰਨਾ ਜਿਹੜਾ ਟੈਕਸ ਹੈ ਜਿਹੜਾ ਉੱਡ ਜਾਊਗਾ, ਤੇਲ ਕਿੰਨਾ ਸਸਤਾ ਹੋ ਜਾਊਗਾ ਔਰ ਇਕੁਅਲ ਹੋ ਜਾਏਗਾ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਮੋਹਾਲੀ ਤੇ ਜਿਹੜਾ ਚੰਡੀਗੜ੍ਹ ਆ ਕੋਈ ਫਰਕ ਨਹੀਂ ਹੈ ਨਾ। ਜੇ ਆਪਾਂ ਜੀ ਮੋਹਾਲੀ ਤੋਂ ਚੰਡੀਗੜ੍ਹ ਐਂਟਰ ਹੋਈਏ ਤਾਂ ਕਈ ਵਾਰ ਪਤਾ ਹੀ ਨਹੀਂ ਲੱਗਦਾ, ਇੱਕ ਬੈਰੀਕੇਡ ਹੀ ਲੱਗਾ ਹੁੰਦਾ ਰਾਹ 'ਚ। ਤੇ ਜੇ ਤੁਸੀਂ ਪੈਟਰੋਲ ਪਾਓਗੇ ਜਾ ਕੇ ਉੱਥੇ 5-7 ਰੁਪਈਆਂ ਦਾ ਫਰਕ ਨਿਕਲਦਾ। ਤੇ ਹੁਣ ਜਿਹੜੇ ਉੱਥੇ ਮੋਹਾਲੀ ਜਿਹੜੇ ਸੈਕਟਰ ਇਸ ਤਰ੍ਹਾਂ ਦੇ, ਫੇਜ਼ ਇਸ ਤਰ੍ਹਾਂ ਦੇ ਆ, ਜਿਹੜੇ ਚੰਡੀਗੜ੍ਹ ਦੇ ਬਿਲਕੁਲ ਬਾਰਡਰ ਤੇ ਆ, ਉਹ ਪੈਟਰੋਲ ਪੰਪ ਮਾਲਕ ਹੈ ਜਿਹੜੇ ਭੁੱਖੇ ਮਰਦੇ ਪਏ ਆ, ਉਹਨਾਂ ਦੀ ਸੇਲ ਘਟੀ ਪਈ ਆ। ਔਰ ਕੱਲ ਹੀ ਇੱਕ ਪੈਟਰੋਲ ਪੰਪ ਮਾਲਕ ਨੇ ਖੁਦਕੁਸ਼ੀ ਕਰ ਲਈ ਹੈ ਇਸ ਕਰਕੇ। ਸੋ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਹੋ ਸਕਦੀ। ਪਹਿਲੀ ਗੱਲ ਤੇ ਹੈ ਵਨ ਨੇਸ਼ਨ ਵਨ ਟੈਕਸ ਸਿਧਾਂਤ ਹੀ ਹੈ ਜਿਹੜਾ ਉਹ ਕਾਣਾ ਹੋ ਜਾਂਦਾ ਇੱਥੇ ਆ ਕੇ। ਨਾ ਸ਼ਰਾਬ ਇਹਦੇ 'ਚ ਆਉਂਦੀ ਹੈ, ਨਾ ਬਿਜਲੀ ਇਹਦੇ 'ਚ ਆਉਂਦੀ ਹੈ, ਨਾ ਇਹਦੇ 'ਚ ਤੇਲ ਆਉਂਦਾ। ਅੱਜ ਕੱਲ੍ਹ ਕਿੰਨੇ ਚੀਜ਼ਾਂ ਵੈਸੇ ਆਮ ਜਨਤਾ ਲਈ ਬਹੁਤ ਜ਼ਰੂਰੀ ਹੋਈਆਂ ਪਈਆਂ। ਤਾਂ ਸਭ ਤੋਂ ਦੋ ਚੀਜ਼ਾਂ ਹੀ ਆ, ਉਹ ਹੈ ਬਿਜਲੀ ਤੇ ਦੂਜੀ ਆ ਤੇਲ ਵਾਲੀ ਖਪਤ। ਤਾਂ ਉਹਦੇ ਵਿੱਚ GST ਜਾਂ ਇਹ ਚੀਜ਼ਾਂ ਜਿਹੜੀਆਂ ਕੰਮ ਨਹੀਂ ਕਰਦੀਆਂ, ਉਹ ਜਿਵੇਂ ਸਥਾਨਕ ਸਰਕਾਰਾਂ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਉਹ ਤੁੰਨੀਆਂ ਆਉਂਦੀਆਂ ਟੈਕਸ ਤੇ ਟੈਕਸ, ਟੈਕਸ ਤੇ ਟੈਕਸ ਛਿੱਲੀ ਜਾਂਦੀਆਂ ਲੋਕਾਂ ਨੂੰ। ਦੂਜੇ ਮਾਮਲਿਆਂ 'ਚ ਕਹਿਤਾ ਕੇਂਦਰ ਨੂੰ ਕਿ ਸਾਰਾ ਆਰਥਿਕ ਢਾਂਚਾ ਤੁਹਾਡੇ ਹਵਾਲੇ ਆ, ਤੁਸੀਂ ਚੱਕੀ ਚੱਲੋ ਫੱਟੇ, ਸ਼ਰਾਬ ਵਾਲਾ ਕੰਮ ਸਾਨੂੰ ਸੰਭਾਲ ਦਿਓ, ਤੇਲ ਵਾਲਾ ਕੰਮ ਸਾਨੂੰ ਦੇ ਦਿਓ ਥੋੜ੍ਹਾ ਜਿਹਾ, ਇੱਧਰੋਂ ਅਸੀਂ ਮੁੱਛੀ ਚੱਲਾਂਗੇ। ਆਹ ਹਿਸਾਬ ਕਿਤਾਬ ਚੱਲੀ ਜਾਂਦਾ। ਸੋ ਜੇ ਉਹ ਨਹੀਂ ਹੋ ਸਕਦਾ ਤਾਂ ਸਰਕਾਰਾਂ ਤੇ ਲੋਕ ਜਿਹੜੇ ਸਾਡੇ ਇੱਥੋਂ ਦੇ ਉਹ ਦਬਾਅ ਬਣਾ ਸਕਦੇ ਆ ਕਿ ਘੱਟੋ ਘੱਟ ਚੰਡੀਗੜ੍ਹ, ਹਰਿਆਣਾ ਜਾਂ ਇਹ ਵੈਟ ਹੀ ਬਰੋਬਰ ਕਰ ਲੈਣ। ਉਹਦੇ ਵਿੱਚ ਵੀ ਪੰਜਾਬ ਨੂੰ ਫਾਇਦਾ। ਕਿਤੇ ਪੈਟਰੋਲ ਪੰਪ ਵਾਲੇ ਜਿਹੜੇ ਮਾਲਕ ਘਾਟੇ ਦਾ ਸ਼ਿਕਾਰ ਹੁੰਦੇ ਆ ਜਾਂ ਸ਼ਰਾਬ ਜਿਹੜੀ ਬਲੈਕ 'ਚ ਆਉਂਦੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਰੋਬਰ ਹੋ ਜਾਣਗੀਆਂ। ਇਹ ਚੀਜ਼ ਵੀ ਰੁਕੇਗੀ ਔਰ ਜਿਹੜਾ ਮਾਲੀਆ ਨੁਕਸਾਨਿਆ ਜਾਂਦਾ ਸਾਡਾ ਪੰਜਾਬ ਦਾ ਉਹ ਵੀ ਬਚ ਜਾਏਗਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ SS ਬੋਰਡ ਦੀ ਅਹਿਮੀਅਤ ਸਰਕਾਰ ਨੇ ਕਰ ਦਿੱਤੀ ਮਿੱਟੀ। ਹਾਂਜੀ ਬਿਲਕੁਲ ਮਿੱਟੀ ਆ ਜੀ। SS ਬੋਰਡ ਹੁਣ ਮਿੱਟੀ ਆ, ਕਿਉਂਕਿ ਜੇ ਤੁਸੀਂ ਵੇਖੋ ਕਿ 3-4 ਐਲਾਨ ਹੋਏ ਨੇ ਬੀਤੀ ਦਿਨੀ। ਤਾਂ SS ਬੋਰਡ ਕੀ ਆ, ਕਈ ਵਾਰ ਛੋਟੇ ਅੱਖਰਾਂ 'ਚ ਜਦੋਂ ਬੋਲਦੇ ਆ ਤੇ ਆਮ ਬੰਦੇ ਨੂੰ ਚੇਤਾ ਭੁੱਲ ਜਾਂਦਾ ਕਿ ਇਹ ਕਿਹੜਾ ਬੋਰਡ ਆ ਗਿਆ। ਕਿਉਂਕਿ ਬੋਰਡ ਤੇ ਆ ਜਿਹੜੇ ਹੋਰ ਇਸ ਤਰ੍ਹਾਂ ਦੇ ਹੁੰਦੇ ਅਦਾਰੇ ਉਹ ਤਾਂ ਕਾਫੀ ਨੇ ਇੱਥੇ, ਕਾਰਪੋਰੇਸ਼ਨਾਂ, ਕਈ ਚਿੱਟੇ ਹਾਥੀ ਵੀ ਆ। ਇਹ ਵੀ ਹੁਣ ਚਿੱਟਾ ਹਾਥੀ ਹੈ ਕਿ ਜਿਹੜਾ ਉਹ ਪੰਜਾਬ ਦੀ ਖੁਰਲੀ ਤੇ ਵੱਜਣ ਜਾ ਰਿਹਾ। ਇਹ ਆ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ, ਜਿਹਨੂੰ SS ਬੋਰਡ ਕਹਿੰਦੇ ਆ। ਤਾਂ ਉਹਦੇ ਵਿੱਚ ਕੀ ਆ ਕਿ ਦੇਖੋ ਪਹਿਲਾਂ ਇਹਨਾਂ ਨੇ ਪੁਲਿਸ ਵਾਲੀਆਂ ਜਿਹੜੀਆਂ ਭਰਤੀਆਂ ਕਰਨੀਆਂ ਸੀ ਉਹਦਾ ਐਲਾਨ ਕਰ ਦਿੱਤਾ ਕਿ ਪੁਲਿਸ ਦੀ ਜਿਹੜੀ ਰਿਕਰੂਟਮੈਂਟ ਆ ਉਹ ਇਹਨਾਂ ਦਾ ਡਿਪਾਰਟਮੈਂਟ ਕਰੂਗਾ। ਉਸ ਤੋਂ ਬਾਅਦ ਆ ਗਈਆਂ ਜਿਹੜੀਆਂ ਸਿਹਤ ਮਹਿਕਮੇ ਦੀਆਂ ਸਾਮੀਆਂ ਸੀ ਜੋ ਇਹਨਾਂ ਪੁਰ ਕਰਨੀਆਂ ਸੀ। ਉਹਦੇ ਤੇ ਇਹਨਾਂ ਨੇ ਕਿਹਾ ਕਿ ਦੇਖੋ ਜੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਜਿਹੜੀ ਹੈ ਉਹ ਆਪ ਹੀ ਕਰ ਲੂਗੀ, ਯਾਨੀ ਬਾਬਾ ਫਰੀਦ ਯੂਨੀਵਰਸਿਟੀ ਵਾਲੇ ਜਿਹੜੇ ਆਪੇ ਕਰ ਲੈਣਗੇ, ਤੁਹਾਡਾ ਵਿੱਚ ਕੋਈ ਰੋਲ ਨਹੀਂ ਹੈ। ਹੁਣ ਕੱਲ ਇਹਨਾਂ ਨੇ ਆਖਿਆ ਕਿ ਜੇਲ੍ਹ ਵਾਰਡਨਾਂ ਦੀਆਂ ਅਸੀਂ 305 ਵਾਰਡਨ ਦੀਆਂ ਜਿਹੜੀਆਂ ਹੈਗੀਆਂ ਸਾਮੀਆਂ ਉਹ ਕੱਢਣ ਜਾ ਰਹੇ ਆ। ਤੇ ਇਹਦੇ 'ਚ ਵੀ SS ਬੋਰਡ ਵਾਲਿਆਂ ਨੂੰ ਕਹਿੰਦੇ ਕਿ ਕੋਈ ਗੱਲ ਨਹੀਂ, ਕਰੋਨਾ ਕਾਲ ਚੱਲਦਾ, ਤੁਸੀਂ ਟੈਲੀਵਿਜ਼ਨ ਦੇ ਅੱਗੇ ਬੈਠੋ, ਸੀਰੀਅਲ ਦੇਖੋ, ਨਿਊਜ਼ ਪੇਪਰ ਦੇਖੋ, ਜੋ ਮਰਜ਼ੀ ਕਰੀ ਚਲੋ, ਤੇ ਸਾਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ। ਇਹ ਜਿਹੜੀ ਜੇਲ੍ਹ ਵਾਲੀ ਭਰਤੀ ਆ ਇਹ ਵੀ ਜੇਲ੍ਹ ਮਹਿਕਮਾ ਦੇਖਾ। ਤਾਂ ਜਦੋਂ SS ਬੋਰਡ ਦਾ ਕੋਈ ਕੰਮ ਹੀ ਨਹੀਂ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਜੇ ਗੱਲ ਕਰਦੇ ਜਾਈਏ ਅਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਬ੍ਰੇਕ ਲੈ ਕੇ ਸਰੋਤਿਆਂ ਦੇ ਸਵਾਲ ਵੀ ਜਿਹੜੇ ਉਹ ਲਵਾਂਗੇ। ਅਤੇ ਅਗਲੀ ਗੱਲ ਆ ਵੀ ਨਤੀਜਿਆਂ ਦੇ ਵਿੱਚ ਸੈਂਕੜੇ ਵਿਦਿਆਰਥੀ ਪੰਜਾਬੀ ਵਿੱਚੋਂ ਵੀ ਨਾ ਟੱਪ ਸਕੇ। ਹਾਂ ਇਹ ਬੜੀ ਸ਼ਰਮ ਵਾਲੀ ਗੱਲ ਆ, ਬੜੀ ਨਮੋਸ਼ੀ ਵਾਲੀ ਗੱਲ ਆ ਵੈਸੇ ਪੰਜਾਬ ਵਾਸਤੇ। ਸੈਂਕੜੇ ਨਹੀਂ ਕਹਿ ਸਕਦੇ ਤੁਸੀਂ, ਕਈ ਹਜ਼ਾਰ ਨੇ ਵੈਸੇ ਗਿਣਤੀ ਦੇ ਪੱਖੋਂ। ਕਈ ਹਜ਼ਾਰ ਇਸ ਤਰ੍ਹਾਂ ਆ ਕਿਉਂਕਿ ਲਗਭਗ 2,500 ਦੇ ਕਰੀਬ ਸਟੂਡੈਂਟ ਹੈ ਜਿਹੜੇ ਪੰਜਾਬੀ 'ਚੋਂ ਫੇਲ ਹੋ ਗਏ। ਔਰ ਕਲਾਸ ਕਿਹੜੀ 12ਵੀਂ ਕਲਾਸ ਦੇ ਵਿੱਚੋਂ, ਮਤਲਬ ਕਿ ਜਿਹੜਾ ਦਾ ਬੇਸ ਹੀ ਪੰਜਾਬੀ ਆ, ਜਿਹੜੇ ਰਹਿੰਦੇ ਹੀ ਪੰਜਾਬੀ ਆ, 12ਵੀਂ ਕਲਾਸ ਦੇ ਵਿੱਚ ਜਾ ਕੇ ਕੋਈ ਪੰਜਾਬੀ 'ਚੋਂ ਫੇਲ ਹੋ ਜਾਂਦਾ ਜ਼ਰੂਰੀ ਵਿਸ਼ੇ 'ਚ, ਬੜੀ ਮਾੜੀ ਗੱਲ ਆ। ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਆ। ਵੈਸੇ ਜੇ ਵੇਖੋਗੇ ਤਾਂ ਅੰਗਰੇਜ਼ੀ 'ਚ ਬਹੁਤ ਘੱਟ ਨੇ। ਮੈਂ ਦੇਖ ਰਿਹਾ ਸੀਗਾ, ਤੁਹਾਨੂੰ ਪਤਾ ਇਹ ਚੀਜ਼ਾਂ ਬੜੀਆਂ ਇੰਟਰਸਟਿੰਗ ਹੁੰਦੀਆਂ ਨੇ, ਤੇ ਮੈਂ ਦੇਖ ਰਿਹਾ ਸੀਗਾ ਕਿ ਅੰਗਰੇਜ਼ੀ 'ਚ ਕਿੰਨੇ ਕੁ ਲੁੜਕੇ ਆ। ਤਾਂ ਅੰਗਰੇਜ਼ੀ 'ਚ ਸਿਰਫ 5767 ਵਿਦਿਆਰਥੀ ਫੇਲ ਹੋਏ ਆ। ਮਤਲਬ ਕਿ ਇਕੱਲੇ ਪੰਜਾਬੀ 'ਚੋਂ ਲਾ ਲਓ ਕਿ 2,500 ਹੋ ਗਿਆ, ਤੇ ਅੰਗਰੇਜ਼ੀ ਉਹ ਬਣ ਰਹੀ ਆ। ਇਹੀ ਨਤੀਜਾ ਕੱਢ ਸਕਦੇ ਹੋ ਨਾ ਤੁਸੀਂ। ਔਰ ਦੂਜੀ ਚੀਜ਼ ਹੋਰ ਵੀ ਆ ਕਿ ਦੇਖੋ ਇੱਕ ਜਿਹੜੀ ਸਮੱਸਿਆ ਆ ਰਹੀ ਹੈ, ਕਿਉਂਕਿ ਬਹੁਤੇ ਬੱਚੇ ਜਿਹੜੇ ਆ ਉਹ ਪੜ੍ਹਦੇ ਆ ਅੱਜ ਕੱਲ੍ਹ ਵੱਡੇ ਸਕੂਲਾਂ ਦੇ ਵਿੱਚ, ਮਤਲਬ ਕਿ ਜਿਹੜੇ ਅੰਗਰੇਜ਼ੀ ਸਕੂਲ ਆ। ਤੇ ਅੰਗਰੇਜ਼ੀ ਸਕੂਲਾਂ ਦੀ ਸਮੱਸਿਆ ਕੀ ਆ ਕਿ ਉਹ ਪੰਜਾਬੀ ਨੂੰ ਆਪਣੀ ਭਾਸ਼ਾ ਸਮਝਦੇ ਨਹੀਂ।
ਉਹਦੇ ਓਪਰੀ ਭਾਸ਼ਾ ਸਮਝਦੇ, ਮਤਲਬ ਕਿ ਮਾੜੀ ਦੇ ਜੇ ਪੜ੍ਹਾਉਂਦੇ ਵੀ ਆ ਤੇ ਉਹ ਓਪਰੀ ਭਾਸ਼ਾ ਵਾਲਾ ਹੀ ਵਿਹਾਰ ਕਰਦੇ ਆ ਕਿ ਇਹ ਤਾਂ ਮਜਬੂਰੀ ਆ। ਤਾਂ ਜਦੋਂ ਮਜਬੂਰੀ ਇਸ ਤਰ੍ਹਾਂ ਦੀ ਹੋਵੇ ਕਿ ਮਜਬੂਰੀ 'ਚ ਪੜ੍ਹਾਇਆ ਜਾ ਰਿਹਾ ਵਿਸ਼ਾ, ਤੇ ਫਿਰ ਉਹਦੇ ਨਤੀਜੇ ਵੀ ਇਸ ਤਰ੍ਹਾਂ ਦੇ ਹੋਣਗੇ ਨਾ। ਜੀ ਜੀ ਬਿਲਕੁਲ। ਅਤੇ ਸੋ ਇੱਥੇ ਤਾਂ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋਵੋਗੇ ਮਿੰਟੂ ਜੀ ਨੂੰ ਤਾਂ ਕਾਲ ਕਰ ਸਕੋਗੇ। ਸਟੂਡੀਓ ਦਾ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਸੁਣਦੇ ਰਹੋ ਪੰਜਾਬੀ ਰੇਡੀਓ USA। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ। ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ, ਚਮਨ ਲਾਲ ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ, ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮ ਇੰਸ਼ੋਰੈਂਸ ਏਜੰਸੀ 408 21470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ ਜੀ। ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਜੀ ਤੇ ਸਰੋਤਿਓ, ਜੇ ਤੁਸੀਂ ਵੀ ਹੁਣ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰਕੇ, ਤਾਂ ਉਸ ਦੇ ਲਈ ਫ਼ੋਨ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਕੋਈ ਸਵਾਲ ਜਿਹੜਾ ਆ ਉਹ ਤੁਸੀਂ ਪੁੱਛ ਸਕਦੇ ਹੋ। ਅਤੇ ਆਓ ਵਾਰੀ ਸਿਰ ਆਪਣੇ ਕਾਲਸ ਜਿਹੜੀਆਂ ਆਪਾਂ ਲੈਂਦੇ ਹਾਂ। ਅਤੇ ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਮੈਂਟੂ ਵੀਰ ਨੂੰ ਸਵਾਲ ਇਹ ਹੈ ਕਿ ਸੁਖਬੀਰ ਬਾਦਲ ਸਾਹਿਬ ਤੇ ਬਦਲ ਦੋਨਾਂ ਦਲਾਂ ਦੇ ਵਿੱਚੋਂ ਕਿਹੜਾ ਰਾਜ ਵਿੱਚ ਜ਼ਿਆਦਾ ਨੇੜੇ ਆ? ਕਾਹਦੇ ਲਈ ਨਜ਼ਦੀਕ ਆ? ਰਾਸ਼ਟਰਵਾਦ ਦੇ ਨਾਲ ਕਿਹੜਾ ਜ਼ਿਆਦਾ ਲੱਗੇ ਆ, ਤੇ RSS ਦਾ ਕਿਹੜਾ ਸਾਥੀ ਜ਼ਿਆਦਾ ਬਣ ਸਕਦਾ ਕਰੀਬੀ? ਨਹੀਂ, ਉਹ ਦੋਨੇ ਹੀ ਹੈਗੇ ਆ, ਰਾਸ਼ਟਰਵਾਦੀ ਆ। ਇੰਡੀਆ ਦੀ ਪੋਲਿਟਿਕਸ ਦੇ ਵਿੱਚ ਰਾਸ਼ਟਰਵਾਦੀ ਹੈ ਜਿਹੜਾ, ਉਹ ਕਿਹੜਾ ਨਹੀਂ ਹੈ ਮੈਨੂੰ ਦੱਸੋ ਖੁੱਲ ਕੇ। ਇਹਨਾਂ ਚੋਂ ਕੌਣ ਕਹਿੰਦਾ? ਜੇ ਤੁਸੀਂ ਵੇਖੋਗੇ ਤਾਂ ਸਾਰੇ ਹੀ ਰਾਸ਼ਟਰਵਾਦਤਾ ਤੇ ਆਪੋ ਆਪਣੇ ਹਿਸਾਬ ਨਾਲ ਨਿਭਾ ਰਹੇ ਆ ਨਾ। ਤਾਂ ਢੀਂਡਸਾ ਸਾਹਿਬ ਤਾਂ ਕਹਿ ਰਹੇ ਆ ਭਾਰਤੀ ਜਨਤਾ ਪਾਰਟੀ ਨਾਲ ਕਰ ਸਕਦੇ ਹਾਂ ਅਸੀਂ, ਉਹ ਵੀ ਸਾਡੇ ਹਮ ਖਿਆਲੀ ਆ। ਨਾਲ ਜਦੋਂ ਇਹ ਗੱਲ ਕਹਿੰਦੇ ਆ ਕਿ ਅਸੀਂ ਹਮ ਖਿਆਲੀਆਂ ਨਾਲ ਕਰ ਸਕਦੇ ਹਾਂ, ਤੇ ਇਸ ਤੋਂ ਵੱਧ ਕੀ ਆ ਜਾਂਦਾ? ਬਾਕੀ RSS ਦੇ ਨਾਲ ਕਿਹਦੀ ਨਜ਼ਦੀਕੀ ਆ ਕਿਹਦੀ ਨਹੀਂ, ਮੈਂ ਆਪਣੇ ਪੱਧਰ ਤੇ ਨਹੀਂ ਕਹਿ ਸਕਦਾ। ਹਰੇਕ ਦਾ ਆਪੋ ਆਪਣਾ ਵਿਚਾਰ ਹੁੰਦਾ, ਹਰੇਕ ਦਾ ਆਪੋ ਆਪਣਾ ਪਰਦਾ ਹੁੰਦਾ, ਚੱਲੀ ਜਾਂਦਾ। ਕੋਈ ਖੁੱਲ ਕੇ ਆ ਜਾਂਦਾ, ਕੋਈ ਪੁੱਠਾ ਹੋ ਜਾਂਦਾ, ਕੋਈ ਸਿੱਧਾ ਹੋ ਜਾਂਦਾ, ਉਹ ਹਿਸਾਬ ਕਿਤਾਬ ਚੱਲੀ ਜਾਂਦਾ। ਪਰ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਹੈਗੇ ਹੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਹੈਗੇ ਹੀ ਆ।
ਉਹ ਤੇ ਸਭ ਨੂੰ ਪਤਾ ਹੀ ਆ। ਤੇ ਦੂਸਰੇ ਪਾਸੇ ਢੀਂਡਸੇ ਉਹ ਇਨਕਾਰ ਨਹੀਂ ਕਰਦੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਜਾਵਾਂਗੇ। ਤਾਂ ਤੁਸੀਂ ਆਪ ਹੀ ਦੇਖ ਲਓ ਕਿੱਥੇ ਖਲੋਤੇ ਆ। ਤੇ ਦੋਨੇ ਹੀ ਜਿਹੜੇ ਆ ਉਹ ਰਾਸ਼ਟਰਵਾਦਤਾ ਤੋਂ ਕਿੰਨੀ ਕੁ ਦੂਰ ਆ। ਬਾਕੀ ਰਾਸ਼ਟਰਵਾਦਤਾ ਕੋਈ ਮਿਹਣਾ ਨਹੀਂ ਮੇਰੇ ਖਿਆਲ ਦੇ ਨਾਲ, ਪਰ ਰਾਸ਼ਟਰਵਾਦਤਾ ਦੀ ਜਿਹੜੀ ਅੱਜ ਕੱਲ ਇੱਥੇ ਵੰਨਗੀ ਵੇਖਣ ਨੂੰ ਮਿਲ ਰਹੀ ਆ ਉਹ ਥੋੜੀ ਖਤਰਨਾਕ ਆ। ਜੀ ਅਗਲੇ ਕਾਲਰ ਨੇ ਦੀਪਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣਾ ਮਿੰਟੀ ਨੂੰ ਮੈਂ 2 ਸਵਾਲ ਪੁੱਛਣੇ ਸੀਗੇ। ਇੱਕ ਤਾਂ ਚਲੋ ਹੁਣ ਤਾਂ ਕਰੋਨਾ ਚੱਲਦਾ, ਕਰੋਨਾ ਤੋਂ ਪਹਿਲਾਂ ਜਿਉਣ ਦਾ ਇਹਨਾਂ ਦਾ ਸਰਸੇ ਵਾਲਿਆਂ ਦਾ ਬਾਬਾ ਜੇਲ੍ਹ ਗਿਆ ਹੋਇਆ। ਉਸ ਤੋਂ ਬਾਅਦ ਅੱਗੇ ਜਦੋਂ ਇਹ ਹੁੰਦਾ ਸੀ ਉਦੋਂ ਇਹਨਾਂ ਦੇ ਕਾਫੀ ਉਹ ਸਤਸੰਗ ਹੁੰਦੇ ਸੀ ਥਾਂ ਥਾਂ ਤੇ। ਸਾਡਾ ਪਿੰਡ ਉੱਥੇ ਨਾਲ ਸਲਾਬਤਪੁਰੇ ਬੜਾ ਹੁੰਦਾ ਸੀ, ਇਹਨਾਂ ਦਾ ਇਕੱਠ ਜਾਂਦੇ ਸੀਗੇ। ਉਹ ਸਰਸੇ ਬਹੁਤ ਲੋਕੀ ਜਾਂਦੇ ਸੀ। ਵੀ ਜਿਉਣ ਦਾ ਬਾਬਾ ਅੰਦਰ ਹੋਇਆ ਇਹਨਾਂ ਦੇ ਚੱਲਦੇ ਆ ਪ੍ਰੋਗਰਾਮ। ਚਲੋ ਕਰੋਨਾ ਕਰਕੇ ਤਾਂ ਬੰਦ ਹੋਇਆ ਉਦੋਂ ਪਹਿਲਾਂ। ਤੇ ਦੂਜਾ ਵਾਰ ਮੈਨੂੰ ਜੀ ਨੇ ਇੱਕ ਹੋਰ ਸਵਾਲ ਪੁੱਛਣਾ ਸੀ। ਆਪਾਂ ਹੁਣੇ ਪੰਜਾਬੀ ਬਾਰੇ ਗੱਲ ਕੀਤੀ ਸੀਗੀ, ਮੈਂ ਕੋਈ ਹੋਰ ਰੇਡੀਓ ਚੈਨਲ ਸੁਣ ਰਿਹਾ ਸੀਗਾ। ਉੱਥੇ ਰੇਡੀਓ ਚੈਨਲ ਉਹ ਕਹਿ ਰਿਹਾ ਸੀ ਬੰਦਾ ਜਿਹੜਾ ਉਹ ਟਾਕ ਸ਼ੋਅ ਵਾਲਾ ਸੀਗਾ, ਉਹ ਕਹਿੰਦਾ ਵੀ ਮੈਨੂੰ ਪੰਜਾਬੀ ਟਾਈਪਰਾਈਟਰ ਨਹੀਂ ਮਿਲ ਰਹੇ। ਵੀ ਜਿਹੜੇ ਕਿਸੇ ਵੀ ਸਟੂਡੈਂਟ ਹੈ ਜਿਨ੍ਹਾਂ ਨੂੰ ਪੰਜਾਬੀ 'ਚ ਟਾਈਪਿੰਗ ਕਰਨੀ ਆਉਂਦੀ ਹੋਵੇ, ਕਹਿੰਦਾ ਮੈਨੂੰ ਵੀ ਬਹੁਤ ਔਖਾ ਲੱਗਦਾ ਵੀ ਮੈਨੂੰ ਕੋਈ ਇਹੋ ਜਿਹੇ ਲੱਭ ਨਹੀਂ ਰਹੇ ਜਿਹੜੇ ਸਟੂਡੈਂਟ ਹੋਣ ਜਿਹੜੇ ਮੇਰੀ ਖਾਤਰ ਪੰਜਾਬੀ 'ਚ ਟਾਈਪਿੰਗ ਕਰ ਦੇਣ। ਕੀ ਇਹ ਵਾਕਈ ਸਹੀ ਹੈ? ਜੀ ਧੰਨਵਾਦ ਜੀ। ਨਹੀਂ ਦੇਖੋ, ਪੰਜਾਬੀ ਟਾਈਪਿੰਗ ਵਾਲਾ ਇਹ ਜੇ ਉਹ ਕਿਸੇ ਨੂੰ ਜੋਬ ਦੇ ਸਕਦੇ ਆ ਤੇ ਮੈਂ ਕਹਿ ਦਿੰਦਾ ਵੀ ਕਿੰਨੇ ਬੰਦੇ ਆ ਇੱਥੇ, ਜਿੱਥੋਂ ਮਰਜ਼ੀ ਕਰਵਾ ਲਓ। ਟਾਈਪਿੰਗ ਦਾ ਕੰਮ ਤੇ ਨਹੀਂ ਅੜਦਾ, ਪਰ ਗੱਲ ਇਹ ਆ ਕਿ ਜਿਹੜੀ ਹੁਣ ਦੀ ਜਨਰੇਸ਼ਨ ਆ ਜਿਹੜੀ ਸਕੂਲਾਂ 'ਚ ਇਸ ਵੇਲੇ ਹੈਗੀ ਆ, ਉਹਨਾਂ ਲਈ ਥੋੜਾ ਜਿਹਾ ਔਖਾ ਹੋਇਆ ਪਿਆ ਪੰਜਾਬੀ ਵਾਲਾ ਹਿਸਾਬ ਕਿਤਾਬ। ਕਿਉਂਕਿ ਅਸੀਂ ਵੀ ਤੇ ਹੁਣ ਜੰਮਦੇ ਬੱਚੇ ਨੂੰ ਆਖਣ ਡਏ ਨਾ ਕਿ ਲਈ ਦਾ ਦਈ ਦਾ ਪੁੱਤਰਾ ਆਈਲੈਟਸ ਕਰ ਲਾ ਤੇ ਨਿਕਲ ਜਾ। ਸੋ ਇਹ ਚੀਜ਼ ਦਾ ਫਰਕ ਆ। ਦੂਸਰਾ ਇਹ ਕਿ ਸਾਡੀ ਭਾਸ਼ਾ ਜਿਹੜੀ ਆ, ਮੈਂ ਜਿਵੇਂ ਕਿਹਾ ਕਿ ਸਾਡੇ ਹੀ ਆਪਣੇ ਪੰਜਾਬ ਦੀ ਧਰਤੀ ਤੇ ਬਣੇ ਸਕੂਲਾਂ ਦੇ ਵਿੱਚ ਉਹ ਮਤਰੇਈ ਬਣੀ ਪਈ ਆ। ਇਹ ਸਾਡੀ ਆਪਣੀ ਕਹਿ ਲਓ ਜਾਂ ਸਾਡੀ ਲੀਡਰਸ਼ਿਪ ਦੀ ਫੇਲਿਅਰ ਆ। ਸੋ ਕਈ ਸਮੱਸਿਆਵਾਂ ਨੇ। ਬਾਕੀ ਟਾਈਪਰਾਈਟਰ ਮਿਲ ਜਾਂਦੇ, ਕੋਈ ਵੱਡੀ ਗੱਲ ਨਹੀਂ। ਇੱਥੇ ਪੰਜਾਬ 'ਚ ਬਹੁਤ ਸਾਰੇ ਮੁੰਡੇ ਕੰਮ ਕਰਦੇ ਆ, ਉਹ ਤੇ ਸਗੋਂ ਲੱਭਦੇ ਫਿਰਦੇ ਆ ਕਿ ਕੋਈ ਕੰਮ ਸਾਨੂੰ ਬਾਹਰੋਂ ਦੇਵੇ, ਅਸੀਂ ਇੱਥੋਂ ਟਾਈਪਿੰਗ ਕਰਕੇ ਜਾਂ ਪ੍ਰੂਫ ਰੀਡਿੰਗ ਕਰਨੀ ਆ, ਕੁਛ ਵੀ ਕਰਨਾ। ਮੁੰਡੇ ਹੈਗੇ ਆ, ਬਥੇਰੇ ਕੰਮ ਕਰਦੇ ਆ। ਕਿਉਂਕਿ ਜਦੋਂ ਮੀਡੀਆ ਵਿੱਚ ਕੰਮ ਕਰਦੇ ਟਾਈਪਰਾਈਟਰ ਵੀ ਹੁੰਦੇ ਆ, ਫਿਰ ਜਿਹੜੇ ਉੱਥੇ ਡੈਸਕਾਂ ਤੇ ਰਹਿੰਦੇ ਆ, ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਇਸ ਤਰ੍ਹਾਂ ਜੁੜੇ ਹੁੰਦੇ ਆ ਜਿਨ੍ਹਾਂ ਨੂੰ ਕੰਮ ਚਾਹੀਦਾ ਹੁੰਦਾ। ਤੁਸੀਂ ਵੱਡੀ ਤੁਸੀਂ ਦੱਸ ਰਹੇ ਹੋ। ਔਰ ਦੂਜੀ ਗੱਲ ਇਹ ਆ ਕਿ ਦੇਖੋ, ਸਤਸੰਗ ਉੱਤੇ ਤਾਂ ਕੋਈ ਬੈਨ ਨਹੀਂ ਹੈਗਾ। ਸਤਸੰਗ ਤੇ ਕਿਸੇ ਦੀ ਤੇ ਵੀ ਕੋਈ ਬੈਨ ਨਹੀਂ ਸੀ ਹੈਗਾ। ਪਹਿਲਾਂ ਤਾਂ ਸਾਰਾ ਕੁਛ ਚੱਲੀ ਜਾਂਦਾ ਸੀਗਾ। ਹਾਂ, ਨਾਮ ਚਰਚਾਵਾਂ ਕਈ ਵਾਰ ਤੁਹਾਨੂੰ ਪਤਾ ਹੀ ਆ ਕਿ ਉਹ ਕਤਲਬਾਜ਼ੀ ਦਾ ਬਣ ਜਾਂਦਾ ਮਾਮਲਾ, ਉਦੋਂ ਜ਼ਰੂਰ ਸਿਕਿਉਰਿਟੀ ਲਾਉਂਦੇ ਆ। ਤੇ ਇਸ ਤਰ੍ਹਾਂ ਜਿਹੜੀਆਂ ਨਾਮ ਚਰਚਾਵਾਂ ਮੇਰੇ ਖਿਆਲ ਦੇ ਨਾਲ ਚੱਲੀ ਜਾਂਦੀਆਂ। ਉਦੋਂ ਥੋੜਾ ਚਿਰ ਜਦੋਂ ਹੋਈ ਆ ਭੰਨ ਤੋੜ, ਉਦੋਂ ਮੇਰੇ ਖਿਆਲ ਨਾਲ ਜ਼ਰੂਰ ਇਹਨਾਂ ਨੇ ਬੰਦ ਕੀਤੀਆਂ ਸੀਗੀਆਂ। ਤੇ ਉਹ ਸਲਾਬਤਪੁਰ ਵਾਲਾ ਡੇਰਾ ਤੁਹਾਨੂੰ ਯਾਦ ਹੋਣਾ, ਤੁਹਾਡੇ ਭੁੱਚੋ ਦੇ ਲਾਗੇ ਹੀ ਆ, ਤੇ ਮੈਂ ਵੀ ਤੁਹਾਡੇ ਲਾਗੇ ਦਾ ਹੀ ਆ। ਤੇ ਉਹ ਬੰਦ ਰਿਹਾ ਸੀ ਉਸ ਟਾਈਮ, ਬਹੁਤ ਸਿਕਿਉਰਿਟੀ ਲੱਗੀ ਸੀ। ਉਸ ਤੋਂ ਬਾਅਦ ਉਹ ਖੋਲ ਦਿੱਤਾ ਗਿਆ ਸੀ ਤੇ ਉੱਥੇ ਨਿਰੰਤਰ ਮੇਰੇ ਜੀ। ਅਗਲੇ ਕਾਲਰ ਨੇ ਹਰਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਸਾਹਿਬ, ਤੁਹਾਡੀ ਜਿੰਨੀ ਸਿਫਤ ਕਰ ਸਕੀਏ ਨਾ ਬਹੁਤ ਥੋੜੀ ਹੈ। ਜਿਸ ਹੰਬਲ ਨਾਲ ਤੁਸੀਂ ਸਹਿਜ ਨਾਲ ਸਵਾਲਾਂ ਦੇ ਜਵਾਬ ਦਿੰਦੇ ਹੋ ਨਾ, ਤੇ ਉਹ ਮਤਲਬ ਕਾਬਲੇ ਗੌਰ ਹੈ ਜੀ। ਤੇ ਮੈਂ ਥੋੜਾ ਜਿਹਾ ਇਹੀ ਸੀ, ਇੱਕ ਇਤਰਾਜ਼ ਕਰਨਾ ਸੀ। ਇਸ ਸਟੇਸ਼ਨ ਤੋਂ ਇੱਕ ਬਹੁਤ ਪੱਤਰਕਾਰ ਤੁਹਾਡੇ ਭਾਈ ਵਾਲੀ ਨਾਂ ਦਾ ਕੀ ਲੈਣਾ, ਉਹ ਜੇ ਕੋਈ ਕਾਲਰ ਪੁੱਛਦਾ ਹੈ, ਜੇ ਥੋੜਾ ਜਿਹਾ ਉਹਨਾਂ 'ਚ ਸਵਾਲ ਹੁੰਦਾ ਹੈ, ਕੋਈ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੀ ਸਵਾਲ ਹੈ, ਪਰ ਨਾ ਉਹ ਮਖੌਲ ਉਡਾਉਂਦੇ ਆ। ਮਤਲਬ ਨਾ ਕਿ ਬੀਇੰਗ ਪੱਤਰਕਾਰ ਇਹ ਪ੍ਰੋਫੈਸ਼ਨਲ ਤੌਰ ਤੇ ਮਤਲਬ ਇਹ ਨਾ, ਵੈਸੇ ਉਹਨਾਂ ਦਾ ਥੋੜਾ ਐਟੀਟਿਊਡ, ਕਿਸੇ ਨੂੰ ਕਹਿੰਦੇ ਤੈਨੂੰ ਬਲੱਡ ਪ੍ਰੈਸ਼ਰ ਹੋਣ ਵਾਲਾ, ਤੂੰ ਪਾਣੀ ਪੀ ਲਾ। ਕਿਸੇ ਨੂੰ ਮਿਸਾਲ ਦੇ ਕੇ ਤੂੰ ਦਾ ਜੀ ਕਿਸੇ ਦੀ ਕੁੜੀ ਨਿਕਲ ਗਈ ਸੀ, ਜਦੋਂ ਤੁਹਾਨੂੰ ਕੋਈ ਸਵਾਲ ਦਾ ਨਹੀਂ ਪਤਾ, ਹਾਲਾਂਕਿ ਉਹਨਾਂ ਨੂੰ ਨਾ ਪਤਾ ਹੁੰਦਾ ਵੀ ਕੀ ਸਵਾਲ ਕਰ ਰਹੇ ਆ। ਤੇ ਉਹ ਨਾ ਮਤਲਬ ਹਰਟ ਕਰਦਾ ਕਾਲਰ ਦੀਆਂ ਕੁਛ ਫੀਲਿੰਗ। ਮੈਂ ਵੈਸੇ ਉੱਦਾਂ ਬਹੁਤ ਨੌਲੇਜ ਰੱਖਦੇ ਆ। ਬਸ ਇੰਨਾ ਹੀ ਕਹਿਣਾ ਸੀ ਜੀ, ਧੰਨਵਾਦ ਜੀ। ਗਾਂ ਤੋਂ ਜਿਹੜਾ ਟਰਾਈ ਕਰੋ ਵੀ ਆਪਾਂ ਜਿਹੜੇ ਸਵਾਲ ਜਿਨ੍ਹਾਂ ਦੇ ਨਾਲ ਤੁਸੀਂ ਪੁੱਛਣੇ ਆ ਵੀ ਉਹ ਜ਼ਰੂਰ ਕਰੋ। ਜੇ ਇੱਦਾਂ ਦੀ ਤੁਹਾਨੂੰ ਕੋਈ ਇਤਰਾਜ਼ ਹੁੰਦਾ, ਜੋ ਕੋਈ ਹੁੰਦਾ, ਤੁਸੀਂ ਮੈਨੇਜਮੈਂਟ ਦੇ ਨਾਲ ਜਿਹੜੀ ਸਿੱਧੀ ਜਿਹੜੀ ਗੱਲ ਆ ਉਹ ਕਰ ਲਿਆ ਕਰੋ। ਅਗਲੇ ਜਿਹੜੇ ਕਾਲਰ ਨੇ ਰੂਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਜੀ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ ਮਾਪਿਆਂ ਦੇ ਵਿੱਚ ਰੌਲਾ ਚੱਲਦਾ ਫੀਸਾਂ ਸੰਬੰਧੀ, ਕੀ ਉਹ ਫੀਸਾਂ ਹੁਣ ਲਈਆਂ ਜਾ ਰਹੀਆਂ ਜਾਂ ਨਹੀਂ? ਕੇਸ ਹਾਈ ਕੋਰਟ 'ਚ ਗਿਆ ਸੀਗਾ ਜੀ। ਉਹ ਹਾਈ ਕੋਰਟ ਨੇ ਮਤਲਬ ਸਕੂਲਾਂ ਦੇ ਪੱਖ 'ਚ ਫੈਸਲਾ ਦੇਤਾ ਸੀਗਾ। ਸਰਕਾਰ ਕਹਿੰਦੀ ਸੀ ਕਿ ਅਸੀਂ, ਕੈਪਟਨ ਸਰਕਾਰ ਨੇ ਕਿਹਾ ਸੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ। ਉਹ ਕਿੱਥੇ ਕੁ ਮਸਲਾ ਪਹੁੰਚਿਆ ਜੀ? ਧੰਨਵਾਦ ਜੀ। ਦੇਖੋ, ਉਹ ਅੱਗੇ ਵੀ ਗੱਲ ਕੀਤੀ ਆਪਾਂ ਸਰਦਾਰ ਜੀ ਕਈ ਦਫਾ ਕਿ ਸਮੱਸਿਆ ਇੱਕ ਇਹ ਆ ਕਿ ਜਦੋਂ ਸਿੰਗਲ ਬੈਂਚ ਫੈਸਲਾ ਦੇ ਦਿੰਦੀ ਆ ਨਾ,
ਡਬਲ ਬੈਂਚ ਕੋ ਚਲ ਜਾਓ, ਬੜਾ ਔਖਾ ਹੁੰਦਾ ਹੈ। ਜੇ ਹਾਈ ਕੋਰਟ ਦੇ 2 ਬੈਂਚ ਇਸ ਤਰ੍ਹਾਂ ਦਾ ਫੈਸਲਾ ਦੇ ਦੇਣ ਫਿਰ ਸੁਪਰੀਮ ਕੋਰਟ ਪਲਟਿਆ ਜਾਣਾ ਬੜਾ ਔਖਾ ਹੁੰਦਾ। ਇਸ ਤਰ੍ਹਾਂ ਮਤਲਬ ਕਿ ਬਹੁਤ ਘੱਟ ਚਾਂਸਿਸ ਹੁੰਦੇ। ਔਰ ਦੂਜੀ ਗੱਲ, ਜੇ ਸੁਪਰੀਮ ਕੋਰਟ 'ਚ ਜਾਊਗੀ ਸਰਕਾਰ ਦੇ ਵਿੱਚ, ਕਿ ਜੇ ਮੰਨ ਲਓ ਕਿ ਇਕੱਠੀ ਤਾਰਨੀ ਪਵੇਗੀ ਤੇ ਉਹ ਬੜਾ ਵਕਤ ਪੈ ਜਾਏਗਾ, ਮਾਪਿਆਂ ਵਾਸਤੇ ਵੀ ਸੋਚਣਾ ਪਊਗਾ। ਔਰ ਦੂਜੀ ਗੱਲ ਇਹ ਆ ਕਿ ਕੈਪਟਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਅਸੀਂ ਸੁਪਰੀਮ ਕੋਰਟ 'ਤੇ ਚੱਲ ਜਾਵਾਂਗੇ। ਇਹਨਾਂ ਦਾ ਆਪਣਾ ਟੱਬਾ ਜਿਹੜਾ ਉਹ ਇੱਕ ਪਟਿਆਲੇ ਦੇ ਬਹੁਤ ਨਾਮੀ ਸਕੂਲ ਦਾ ਟਰਸਟੀ ਆ, ਇਹ ਉੱਥੇ ਕਿਉਂ ਨਹੀਂ ਪਿਰਤ ਪਾਉਂਦੇ ਤਾਂ ਕਿ ਆਪਣੇ ਆਪ ਹੀ ਦੂਜੇ ਸਕੂਲ ਜਿਹੜੇ ਇਸ ਤਰ੍ਹਾਂ ਦੇ ਅਮੀਰ ਸਕੂਲ ਆ ਉਹ ਆਪਣੇ ਆਪ ਹੀ ਫੀਸਾਂ ਛੱਡਣ। ਔਰ ਇਹਨਾਂ ਦੇ ਲਾਗੇ ਇੱਕ ਪਿੰਡ ਆ ਰਾਜਪੁਰੇ ਦੇ, ਇਹਨਾਂ ਦੇ ਜ਼ਿਲ੍ਹੇ ਦੇ ਵਿੱਚ, ਉੱਥੇ ਇੱਕ ਬੀਬੀ ਪ੍ਰਿੰਸੀਪਲ ਆ, ਉਹ ਆਪਣਾ ਨਿੱਜੀ ਸਕੂਲ ਆ, ਉਹਨੇ 100% ਫੀਸ ਛੱਡਤੀ। ਉਹਨੇ ਕਿਹਾ ਕੋਰਟ ਜੋ ਮਰਜ਼ੀ ਕਹੀ ਜਾਵੇ, ਜਿਨ੍ਹਾਂ ਮਾਪਿਆਂ ਨੇ ਅੱਜ ਤੱਕ ਸਾਨੂੰ ਰੋਜੀ ਰੋਟੀ ਦਿੱਤੀ ਆ, ਅਸੀਂ ਅੱਜ ਔਖੇ ਵੇਲੇ ਉਹਨਾਂ ਦੇ ਨਾਲ ਖੜੋਵਾਂਗੇ। ਮੋਗੇ ਦੇ ਕਈ ਸਕੂਲ ਆ। ਤਾਂ ਇਸ ਤਰ੍ਹਾਂ ਜੇ ਪਿਰਤ ਪਾਉਣ, ਬਾਦਲ ਸਾਹਿਬ ਕੇ ਕਈ ਸੰਸਥਾਨ ਚਲਾਉਂਦੇ ਆ, ਬਾਦਲ ਪਿੰਡ ਦੇ ਵਿੱਚ ਕਈ ਵਿਦਿਅਕ ਸੰਸਥਾਨ ਆ, ਵੈਸੇ ਉੱਥੇ ਮੇਰੇ ਖਿਆਲ ਦੇ ਨਾਲ ਕੁਝ ਸੰਸਥਾਨ ਜਿਹੜੇ ਫ੍ਰੀ ਐਜੂਕੇਸ਼ਨ ਵੀ ਦਿੰਦੇ ਆ। ਤਾਂ ਜਿਹੜੇ ਦੂਸਰੇ ਆ ਉਹਨਾਂ ਦੀ ਫੀਸ ਮਾਫ ਕਰਕੇ ਉਹ ਵੀ ਪਿਰਤ ਪਾ ਸਕਦੇ ਆ। ਤਾਂ ਬਹੁਤੇ ਸਕੂਲ ਜਿਹੜੇ ਉਹ ਲੀਡਰਾਂ ਦੇ ਜਾਂ ਸਾਧ ਦਲਾਣਾ ਜਿਹੜਾ ਉਹ ਚਲਾਈ ਜਾਂਦਾ, ਜਾਂ ਅਫਸਰਸ਼ਾਹੀ ਦੇ ਲੋਕ ਉਹ ਚਲਾਈ ਜਾਂਦੇ ਆ। ਤੇ ਜੇ ਚਾਹਣ ਤੇ ਬਹੁਤ ਸਾਰਾ ਮਸਲਾ ਇੱਥੇ ਹੀ ਹੱਲ ਹੋ ਜਾਣਾ। ਦੂਜੀ ਗੱਲ ਇਹ ਆ ਕਿ ਆਹ ਹੁਣ ਦੇਖੋ ਇਹਨਾਂ ਨੇ ਫਾਇਰ NOC ਜਿਹੜੀ ਦਿੰਦੇ ਆ, ਫਾਇਰ NOC ਸਰਦਾਰ ਜੀ ਇਹਨਾਂ ਨੇ ਚੱਕ ਕੇ 4-4 ਗੁਣਾ ਮਹਿੰਗੀ ਕਰਤੀ ਸਕੂਲਾਂ ਦੀ। ਜੇ 5000 ਸੀ ਉਹ ਚੱਕ ਕੇ 20000 ਦੀ ਕਰ ਦਿੱਤੀ। ਤੇ ਜੇ ਤੁਸੀਂ ਇਮਾਰਤ ਸਾਜ਼ੀ ਆ ਜਿਹੜਾ ਕੋਈ ਟੈਕਸ ਆ, ਜਾਂ ਬਿਜਲੀ ਵਾਲੇ ਜਾਂਦੇ ਆ ਜਿਹੜੇ ਬਿੱਲ, ਜਿਹੜਾ ਟਰਾਂਸਪੋਰਟ ਦਾ ਰੋਡ ਟੈਕਸ ਆ, ਜਾਂ ਹੋਰ ਖਰਚੇ ਆ ਸਕੂਲਾਂ ਦੇ, ਤੁਸੀਂ ਉਹਨਾਂ 'ਚ ਰਹਿਤ ਦੇ ਦਿਓ ਤੇ ਉਧਰੋਂ ਕਹਿ ਦਿਓ ਕਿ ਹਾਂ ਭਾਈ ਤੁਸੀਂ ਆਪਣੇ ਸਟਾਫ ਜੋਗੀ ਕੋਈ 20-30% ਫੀਸ ਵਸੂਲ ਕਰ ਲਿਓ, ਬਾਕੀ ਕੁਝ ਅਸੀਂ ਤੁਹਾਨੂੰ ਰਹਿਤ ਦਿੰਦੇ ਆ ਕੁਝ ਪਰਸੈਂਟ, ਤੇ ਕੁਝ ਪਰਸੈਂਟ ਤੁਸੀਂ ਅਫੋਰਡ ਕਰੋ। ਤਾਂ ਮੇਰੇ ਖਿਆਲ ਦੇ ਨਾਲ ਮਸਲਾ ਜਿਹੜਾ ਬਹੁਤ ਸਹੀ ਢੰਗ ਨਾਲ ਨਜਿੱਠਿਆ ਜਾ ਸਕਦਾ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਜਸਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚਰਨਵੀਰ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਆਪਣੇ ਕਈ ਵਾਰ ਕਮਿਊਨਿਟੀ ਅੱਗੇ ਆਉਂਦੀ ਆ, ਜਦ ਕਿ ਜਦੋਂ ਪੰਜਾਬ ਦੀ ਹੱਕ ਦੀ ਗੱਲ ਹੁੰਦੀ ਆ ਉਹਦੇ ਵਿੱਚ ਸਾਰਿਆਂ ਲੋਕਾਂ ਦਾ ਉਹਦੇ 'ਚ ਭਲਾ ਹੁੰਦਾ। ਜਿਵੇਂ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਏਗਾ ਤੇ ਪੰਜਾਬ ਦੇ ਜਿਹੜੇ ਬਿਜ਼ਨਸਮੈਨ ਆ, ਜਿਹੜੇ ਹੋਰ ਕਮਿਊਨਿਟੀ ਦੇ ਲੋਕ ਆ, ਉਹਦੇ ਨਾਲ ਨਾਲ ਸਾਰਿਆਂ ਦਾ ਸਰਕਲ ਚੱਲਦਾ ਹੈਗਾ। ਤੇ ਉਸ ਟਾਈਮ ਸਿਰਫ ਇੱਕੋ ਦੇਖਿਆ ਗਿਆ ਕਿ ਸਿਰਫ ਸਿੱਖ ਹੀ ਅੱਗੇ ਆਉਂਦੇ ਆ, ਤੇ ਬਾਹਰ ਇਹੀ ਰੌਲਾ ਪੈ ਜਾਂਦਾ ਜੀ ਇਹ ਵੱਖਵਾਦੀ ਆ, ਜਾਂ ਇਹ ਵੱਖਰੇ ਹੋਣਾ ਚਾਹੁੰਦੇ ਆ, ਇਹ ਖਾਲਿਸਤਾਨ ਬਣਾਉਣਾ ਚਾਹੁੰਦੇ ਆ। ਉਸ ਟਾਈਮ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਆ, ਉਸ ਵੇਲੇ ਕੋਈ ਹੋਰ ਕਮਿਊਨਿਟੀ ਬਹੁਤ ਘੱਟ ਦੇਖੀ ਆ ਅੱਗੇ ਆਉਂਦੀ ਆ। ਤੇ ਇਹਦੇ ਬਾਰੇ ਥੋੜਾ ਵਿਚਾਰ ਦੱਸਿਓ ਜੀ। ਜੀ ਨਹੀਂ, ਇਹ ਦੇਖੋ ਜਿਹੜੇ ਬੀਜੇ ਸੀਗੇ ਉਦੋਂ ਤੁਹਾਨੂੰ ਪਤਾ ਹੀ ਹੈ, ਜਦੋਂ ਭਾਸ਼ਾ ਆਧਾਰਿਤ ਸੂਬਾ ਬਣਨਾ ਸੀ ਉਸ ਟਾਈਮ ਕੁਛ ਲੋਕਾਂ ਨੇ ਬੀ ਐਸੇ ਬੀਜੇ ਕਿ ਇੱਕ ਪਾੜਾ ਰਹਿ ਗਿਆ। ਅੱਜ ਤੁਸੀਂ ਦੇਖੋਗੇ ਚੰਡੀਗੜ੍ਹ ਦੇ ਵਿੱਚ ਦੇਖੋ ਆਪਣੇ ਕਿੰਨੇ ਪੰਜਾਬੀ ਵੱਸਦੇ ਆ, ਤੇ ਉੱਥੇ ਪੰਜਾਬੀ ਬੋਲਣ ਵਾਲੇ ਜਿਹੜੇ ਆ ਉਹ ਇਸ ਟਾਈਮ ਬੋਲੀ ਆਪਣੀ ਕਿੰਨੀ ਲਿਖਾ ਰਹੇ, ਸਿਰਫ 22%। 72% ਹਿੰਦੀ ਨੂੰ ਤਰਜੀਹ ਦੇ ਰਹੇ ਆ। ਸੋ ਇਹ ਕਿਤੇ ਨਾ ਕਿਤੇ ਸਮੱਸਿਆ ਹੈਗੀ ਆ। ਔਰ ਪਰ ਮੈਂ ਇੱਕ ਤੁਹਾਨੂੰ ਸਾਰਥਕ ਚੀਜ਼ ਦੱਸਦਾ, ਕਿਉਂਕਿ ਪੋਜ਼ਿਟਿਵ ਚੀਜ਼ ਵੀ ਪਹਿਲਾਂ ਪੀੜੀ ਹੈ ਨਾ, ਇਸ ਵੇਲੇ ਦੀ ਪਨੀਰੀ ਜਿਹੜੀ ਉਹ ਕਹੋ ਕਿ ਵਿਚਾਰੀ ਪੁੰਗਰ ਦੀ ਪਈ ਹੈ, ਜਵਾਨ ਹੁੰਦੀ ਪਈ ਹੈ, ਮੌਲਦੀ ਪਈ ਆ, ਇਹ ਜ਼ਰੂਰ ਬਦਲ ਰਹੀ ਹੈ, ਇਹ ਜ਼ਰੂਰ ਮਿੱਠਾ ਤੋੜ ਰਹੀ ਹੈ। ਕਿਉਂਕਿ ਮੈਂ ਵਿਹਾਰਕ ਤੌਰ ਤੇ ਇਹਨਾਂ ਦੇ ਵਿੱਚ ਵਿਚਰਦਾ, ਹੁਣ ਜ਼ਿਆਦਾ ਮੈਂ ਜਵਾਨ ਤੇ ਨਹੀਂ ਰਹਿ ਗਿਆ, ਪਰ ਮੇਰਾ ਮਤਲਬ ਕਿ ਸਰਕਲ ਹਾਲੇ ਵੀ ਜਿਹੜਾ ਨੌਜਵਾਨੀ ਵਾਲਾ ਆ, ਹਾਲੇ ਵੀ ਮੈਂ ਮਤਲਬ ਕਿ 20 ਤੋਂ 25 ਸਾਲ ਵਾਲੇ ਗਰੁੱਪ ਨਾਲ ਖੇਡਦਾ ਵਾਂ। ਜ਼ਿਆਦਾਤਰ ਮੇਰੇ ਮਿੱਤਰ ਹੈ ਜਿਹੜੇ ਉਹ ਇਸ ਏਜ ਗਰੁੱਪ ਦੇ ਆ, ਜ਼ਿਆਦਾਤਰ ਨੌਨ ਸਿੱਖ ਵੀ ਆ। ਤਾਂ ਉਹ ਬਹੁਤ ਜ਼ਿਆਦਾ ਸੋਚ ਰਹੇ ਇਹਨਾਂ ਚੀਜ਼ਾਂ ਨੂੰ ਲੈ ਕੇ। ਉਹ ਕਹਿੰਦੇ ਕਿ ਗਲਤ ਕੀਤਾ ਕਿਉਂਕਿ ਦੇਖੋ ਹੁਣ ਅੱਜ ਦੇ ਦੌਰ 'ਚ ਜੇ ਮੈਂ ਗੱਲ ਕਹਿੰਦਾ ਹੁੰਦਾ ਕਿ ਤੁਸੀਂ ਜੇ ਖੇਤੀ ਨਹੀਂ ਕਰਦੇ, ਫਰਜ਼ ਕਰੋ ਮੈਂ ਆਪਦੀ ਪੈਲੀ ਜਿੰਨੀ ਕੁ ਮੇਰੇ ਬਾਪ ਦਾਦੇ ਦੀ ਮੇਰੇ ਹਿੱਸੇ ਆਈ, ਲਾ ਲਓ ਕਿ 2-3 ਕਿੱਲੇ ਮੈਂ ਉਹ ਦੇਤੀ ਠੇਕੇ ਕੇ, ਯਾਰ ਚਲੋ ਮੈਂ ਤੇ ਵਾਹੀ ਨਹੀਂ ਕਰ ਸਕਦਾ। ਹੁਣ ਜੇ ਮੈਂ ਸੋਚਾਂ ਕਿ ਯਾਰ ਪੰਜਾਬ ਦੀ ਖੇਤੀ ਖਸਮਾਂ ਦਾ ਸਿਰ ਖਾਵੇ, ਮੈਂ ਇਹਦੇ ਤੋਂ ਕੀ ਲੈਣਾ, ਤਾਂ ਉੱਥੇ ਮੈਂ ਇਕੱਲਾ ਆਪਣੇ ਪੰਜਾਬ ਨਾਲ ਧਰੋ ਨਹੀਂ ਕਰ ਰਿਹਾ। ਮੈਂ ਇੱਕ ਜਿੱਦਾਂ ਕਹੀਏ ਨਾ ਕਿ ਇੱਕ ਜਮਾਤ ਦੇ ਨਾਲ ਵੀ ਬਹੁਤ ਵੱਡਾ ਇੱਕ ਧਰੋ ਕਰਦਾ ਪਿਆ। ਉਹ ਕਿਸ ਤਰ੍ਹਾਂ? ਕਿਉਂਕਿ ਜਿਹੜੀ ਜਮਾਤ ਕਿਰਤੀ ਜਮਾਤ ਹੈ, ਚਾਹੇ ਮਜ਼ਦੂਰ ਭਰਾ ਆ, ਚਾਹੇ ਉਹ ਸਾਡੇ ਕਿਸਾਨ ਭਰਾ ਆ, ਵੱਡੇ ਸਰਮਾਏਦਾਰ ਕਿਸਾਨਾਂ ਨੂੰ ਛੱਡ ਦਿਓ, ਤੁਸੀਂ ਪਾਸੇ ਕੱਢ ਦਿਓ, ਤਾਂ ਉਹ ਕੀ ਕਰ ਰਹੇ ਨੇ ਕਿ ਆਪਣੀ ਜ਼ਿੰਦਗੀ ਤੇ ਲਾ ਕੇ, ਹੁਣ ਮੈਂ ਆ ਦੇਖੋ ਛੱਤ ਤੇ ਬੈਠਾ, ਸੋਹਣੀ ਹਵਾ ਚੱਲੀ ਜਾਂਦੀ ਹੈ, ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਜਾਂਦਾ, ਤੇ ਮੇਰੇ ਆਲੇ ਦੁਆਲੇ ਕੋਈ ਬੈਟਰੀਆਂ ਮਾਰ ਰਿਹਾ, ਕੋਈ ਝੋਨੇ ਨੂੰ ਵੇਖ ਰਿਹਾ, ਕੋਈ ਮੋਟਰਾਂ ਛੱਡ ਰਿਹਾ, ਯਾਨੀ ਸੱਪਾਂ ਨੂੰ ਮਿੱਧਦਾ ਪਿਆ। ਔਰ ਐਂਡ ਦੇ ਵਿੱਚ ਕੀ ਆ ਕਿ ਜਦੋਂ ਉਹਨਾਂ ਦੀ ਫਸਲ ਜਾਂਦੀ ਆ
ਤਾਂ ਬੰਪਰ ਫਸਲ ਜਿਹੜੀ ਆ ਸਾਨੂੰ ਇੱਕ ਬਹੁਤ ਵੱਡੀ ਰਕਮ ਮਿਲਦੀ ਆ। ਰਕਮ ਜਿਹੜੀ ਬਾਜ਼ਾਰ ਚ ਆਉਂਦੀ ਹੈ, ਜਿਸ ਤਰ੍ਹਾਂ ਇੱਕ ਸਾਰੇ ਇੰਡੀਆ ਦੀ ਇਕਨੋਮੀ ਪ੍ਰਭਾਵਿਤ ਹੋਈ, ਜਿਉਂਦੇ ਰਹਿਣ ਸਾਡੇ ਕਿਸਾਨ, ਜਿਉਂਦੇ ਰਹਿਣ ਮਜ਼ਦੂਰ। ਸਾਨੂੰ 26,000 ਕਰੋੜ ਰੁਪਈਆ ਮਾਰਚ ਅਪ੍ਰੈਲ ਦੇ ਮਹੀਨੇ ਚ ਮਿਲ ਗਿਆ, ਔਰ ਉਹ ਬਾਜ਼ਾਰ ਚ ਆਇਆ, ਸਾਡਾ ਬਾਜ਼ਾਰ ਗਰਮ ਰਿਹਾ। ਤਾਂ ਜੇ ਮੈਂ ਕਹਾਂ ਕਿ ਮੈਂ ਖੇਤੀ ਚ ਨਹੀਂ ਹੈਗਾ ਜਾਂ ਮੈਂ ਨੌਨ ਸਿੱਖ ਹਾਂ, ਤੇ ਮੈਂ ਸੋਚਾਂ ਇੱਥੇ ਤੇ ਸਿੱਖ ਬਹੁਤ ਗਿਣਤੀ ਚ ਹੈ ਤੇ ਮੈਂ ਇਸ ਚੀਜ਼ ਲਈ ਚੁੱਪ ਹੀ ਰਵਾਂ, ਨਹੀਂ, ਇਹ ਗਲਤ ਹੈ। ਕਿਉਂਕਿ ਓਵਰਆਲ ਜਿਸ ਮਿੱਟੀ ਚ ਰਹਿ ਰਹੇ ਹਾਂ, ਜੇ ਅਸੀਂ ਮਿੱਟੀ ਚ ਮਿੱਟੀ ਹੋਣਾ, ਸਾਨੂੰ ਉਹਦਾ ਸੋਚਣਾ ਪਵੇਗਾ, ਕਿਉਂਕਿ ਉਹਦਾ ਨੁਕਸਾਨ ਇਕੱਲੇ ਸਿੱਖਾਂ ਨੂੰ ਨਹੀਂ ਹੋਏਗਾ, ਉਹਦਾ ਨੁਕਸਾਨ ਨੌਨ ਸਿੱਖ ਨੂੰ ਜ਼ਿਆਦਾ ਹੋਏਗਾ। ਇਹ ਚੀਜ਼ ਸੋਚਣ ਵਿਚਾਰਨ ਵਾਲੀ ਆ। ਜਿੰਨੀ ਜਲਦੀ ਇਹ ਗੱਲ ਅਕਲ ਦੇ ਖਾਨੇ ਚ ਪੈ ਜਾਏਗੀ, ਓਨਾ ਜ਼ਿਆਦਾ ਅਸੀਂ ਚੰਗੇ ਰਹਾਂਗੇ। ਜੀ ਧੰਨਵਾਦ ਜੀ। ਅਗਲੇ ਕਾਲਰ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜਗਨ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਇੱਕ ਗੱਲ ਪੁੱਛੀ ਸੀ, ਜਿਹੜਾ ਗੁੱਗੂ ਵਾਲੀ ਪੁੱਛਣਾ ਸੀ, ਉਹ ਕੇਸ ਦਾ ਹਸਪੀਟਲ ਦਾ ਜਿੱਦਾਂ ਦੌਰਾ ਚੱਲ ਪਿਆ ਜਾਂ ਕਿੱਦਾਂ? ਇੱਕ ਉਹਦਾ ਜਿਹੜਾ ਸਾਥੀ ਆ ਉਹ ਕਈ ਚੈਨਲਾਂ ਤੇ ਆ ਜਿਹੜੇ ਉਹਨਾਂ ਦੇ ਕਾਫੀ ਇੰਟਰਵਿਊ ਕਰ ਰਿਹਾ, ਉਹਦੇ ਬਾਰੇ ਬੜਾ ਕਰ ਰਿਹਾ ਮਾੜਾ ਚੰਗਾ, ਪਰ ਅੱਜ ਤਾਂ ਉਹ ਕੰਮ ਵਧੀਆ ਗੁੱਗੂ ਕਰ ਰਿਹਾ, ਵਧੀਆ ਦਿਖ ਰਿਹਾ ਲੋਕਾਂ ਨੂੰ। ਕੱਲ੍ਹ ਦੀ ਜ਼ਿੰਦਗੀ ਕਿਸੇ ਦੀ ਵੀ ਕੁਛ ਹੋ ਸਕਦੀ ਹੈ, ਚੰਗੀ ਮਾੜੀ ਜਿੱਦਾਂ ਵੀ, ਪਰ ਜੋ ਅੱਜ ਕਰ ਰਿਹਾ ਉਹ ਵਧੀਆ ਕਰ ਰਿਹਾ। ਇਹਦੇ ਬਾਰੇ ਜ਼ਰੂਰ ਦੱਸਿਓ ਕਿ ਤੁਹਾਡਾ ਬੜਾ ਰਾਬਤਾ ਰਿਹਾ ਉਸ ਬੰਦੇ ਨਾਲ, ਜੀ ਜ਼ਰੂਰ ਕਰਿਓ ਸ਼ੇਅਰ। ਹਾਂਜੀ ਧੰਨਵਾਦ। ਹਾਂਜੀ, ਮੇਰਾ ਨਾ ਜੀ ਹੁਣ ਰਾਬਤਾ ਨਹੀਂ ਹੋ ਪਾ ਰਿਹਾ, ਹੋ ਲਿਆ, ਕਿਉਂਕਿ ਜਾਮਾ ਤਲਾਸ਼ੀ ਚ ਫੋਨ ਲਿਖ ਦਿੰਦੇ ਆ ਨਾ, ਤੁਹਾਨੂੰ ਪਤਾ ਹੀ ਆ, ਕਿਉਂਕਿ ਉਹ ਲਾਈਵ ਕਰ ਰਹੇ ਸੀਗੇ ਤੇ ਉਹ ਦਿੱਕਤ ਆ। ਮੈਂ ਉਹਨਾਂ ਦੇ ਇੱਕ ਸਾਥੀ ਨੂੰ ਵੀ ਮੈਸੇਜ ਕੀਤਾ, ਪਰ ਮਤਲਬ ਕਿ ਸੰਪਰਕ ਹੋ ਨਹੀਂ ਸਕਿਆ। ਬਿਲਕੁਲ ਉਹਨਾਂ ਦਾ ਹਸਪਤਾਲ ਜ਼ਰੂਰ ਖੁੱਲ ਗਿਆ, ਕਿਉਂਕਿ ਅੱਜ ਮੰਨਾ ਉੱਥੇ ਸੀਗਾ ਮੇਰੇ ਖਿਆਲ ਦੇ ਨਾਲ, ਕੱਲ ਸੀ ਕਵਾਤਰਾ ਵੀ ਗਿਆ, ਜਿੰਦੂ ਵੀ ਗਿਆ ਮੇਰੇ ਖਿਆਲ ਦੇ ਨਾਲ, ਵੱਡੇ ਵੱਡੇ ਸਮਾਜ ਸੇਵੀ ਜਾ ਰਹੇ ਆ, ਤਾਂ ਹਸਪਤਾਲ ਖੁੱਲ ਗਿਆ ਮੇਰੇ ਖਿਆਲ ਦੇ ਨਾਲ। ਆਉਣ ਵਾਲੇ ਦਿਨਾਂ 'ਚ ਉੱਥੇ OPD ਸ਼ੁਰੂ ਹੋ ਜਾਏਗੀ। ਹਾਂ ਬਿਲਕੁਲ ਤੁਸੀਂ ਗੱਲ ਸਹੀ ਕਹੀ ਆ ਕਿ ਦੇਖੋ ਉਹਨਾਂ ਦੀ ਨਿੱਜੀ ਜ਼ਿੰਦਗੀ ਆ, ਦੋਵੇਂ ਮੇਰੇ ਮਿੱਤਰ ਆ, ਉਹਨਾਂ ਦਾ ਆਪਸ ਦੇ ਵਿੱਚ ਡਿਸਪਿਊਟ ਆ। ਜਦੋਂ ਇਸ ਤਰ੍ਹਾਂ ਦਾ ਡਿਸਪਿਊਟ ਹੁੰਦਾ ਨਾ, ਮੇਰੇ ਖਿਆਲ ਦੇ ਨਾਲ ਸਾਨੂੰ ਉਹ ਡਿਸਪਿਊਟ ਉਹਨਾਂ ਤੇ ਛੱਡ ਦੇਣਾ ਚਾਹੀਦਾ। ਗੁੱਗੂ ਜਵਾਬ ਦੇਵੇ ਤੇ ਬਿਹਤਰ ਆ। ਅਸੀਂ ਵਿੱਚ ਕੁਝ ਲੋਕ ਮੈਨੂੰ ਬਹੁਤ ਫੋਨ ਕਰ ਰਹੇ ਸੀਗੇ ਸਰਦਾਰ ਜੀ ਉਹਨਾਂ ਦਿਨਾਂ 'ਚ ਕਿ ਤੂੰ ਬੋਲ ਤੇਰਾ ਵੀ ਉਹਨੇ ਇੱਕ ਥਾਂ ਤੇ ਜ਼ਿਕਰ ਕੀਤਾ ਚੰਦ ਸਿੰਘ ਨੇ, ਉਹਨੇ ਤੇ ਚਲੋ ਇੰਨਾ ਹੀ ਕਿਹਾ ਕਿ ਮੈਂ ਮਿੰਟੂ ਵੀਰੇ ਨੂੰ ਵੀ ਕਿਹਾ ਸੀਗਾ ਕਿ ਗੱਲਬਾਤ ਜਿਹੜੀ ਆ ਕਰੋ, ਸ਼ੁਰੂ ਕਰੋ। ਤਾਂ ਮੈਨੂੰ ਕਿਹਾ ਕਿ ਯਾਰ ਵੀਰੇ ਮੈਂ ਨਹੀਂ ਕਿਸੇ ਨਾਲ ਇਸ ਤਰ੍ਹਾਂ ਕਰਦਾ ਹੁੰਦਾ। ਜਦੋਂ ਮੈਨੂੰ ਪਤਾ ਹੋਵੇ ਕਿ ਦੋ ਕਮਿਊਨਿਟੀਜ਼ ਦੇ ਵਿੱਚ ਮੇਰੇ ਬੋਲਣ ਨਾਲ ਫਰਕ ਪਊਗਾ, ਦੋ ਵਰਗਾਂ ਦੇ ਵਿੱਚ ਫਰਕ ਪਊਗਾ ਜਾਂ ਦੋ ਬੰਦਿਆਂ 'ਚ ਫਰਕ ਵਧੂਗਾ, ਤਾਂ ਮੇਰੀ ਉੱਥੇ ਚੁੱਪ ਹੀ ਜਿਹੜੀ ਆ ਭਲੀ ਆ। ਸੋ ਇਸ ਕਰਕੇ ਮੈਂ ਬਹੁਤਾ ਨਹੀਂ ਬੋਲਦਾ ਉਸ ਮਾਮਲੇ ਦੇ ਵਿੱਚ, ਕਿਉਂਕਿ ਉਹਨਾਂ ਦਾ ਲੈਣ ਦੇਣ ਉਹ ਪੁਰਾਣੇ ਨੇ। ਇਸ ਟਾਈਮ ਲਾ ਕੇ ਉਹਨਾਂ ਦੀ ਯਾਰੀ ਦੋਸਤੀ ਹੈ ਜਿਹੜੀ ਉਹ 13-14 ਸਾਲ ਪੁਰਾਣੀ ਸੀਗੀ। ਉਹਨਾਂ 13-14 ਸਾਲਾਂ 'ਚ ਕੀ ਹੋਇਆ ਉਹ ਨਹੀਂ ਪਤਾ ਆਪਾਂ ਨੂੰ। ਆਪਾਂ ਨੂੰ ਤਾਂ ਆਹੀ ਪਤਾ ਨਾ ਕਿ ਸਾਲ ਤੋਂ ਜਦੋਂ ਤੋਂ ਇਹ ਹਸਪਤਾਲ ਸ਼ੁਰੂ ਹੋਇਆ ਉਦੋਂ ਤੋਂ ਆਪਾਂ ਵੇਖੀਏ ਕਿੰਨੇ ਗਰੀਬਾਂ ਨੇ ਦਾ ਲਾਭ ਖੱਟਿਆ। ਇਹ ਚੱਲਦਾ ਰਹਿਣਾ ਚਾਹੀਦਾ, ਚਾਹੇ ਉਹਨੂੰ ਚਲਾਏ, ਚਾਹੇ ਪ੍ਰਸ਼ਾਸਨ ਇਹਨੂੰ ਆਪਣੇ ਅੰਡਰਟੇਕਿੰਗ ਕਰਕੇ ਉਹ ਚਲਾ ਲਵੇ। ਸਾਨੂੰ ਕੋਈ ਦਿੱਕਤ ਨਹੀਂ, ਗਰੀਬਾਂ ਦਾ ਇਲਾਜ ਹੋਣਾ ਚਾਹੀਦਾ ਜੀ। ਜੀ ਅਗਲੇ ਕਾਲਰ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਮੈਂ ਨਾ ਰਿਫੰਡਨ ਤੇ ਗੱਲ ਕਰਨੀ ਹੈ, ਕਿਉਂਕਿ ਬਾਕੀ ਮੁੱਦਿਆਂ ਤੇ ਤੁਸੀਂ ਬੜੀ ਖੁੱਲ੍ਹ ਕੇ ਗੱਲ ਕਰ ਰਹੀ ਹੈ, ਤੁਹਾਡਾ ਧੰਨਵਾਦ। ਦੇਖੋ ਰਿਫੰਡਨ ਦੀ ਲਹਿਰ ਨੂੰ ਦਬਾਉਣ ਨੂੰ ਬੜਾ ਕਹਿਰ ਵਰਤਾਇਆ ਜਾ ਰਿਹਾ ਨੌਜਵਾਨਾਂ ਤੇ ਤੇ ਇਹਦੇ ਬੇਸ ਤੇ ਮੈਂ ਆਪਣੀ ਜਾਣਕਾਰੀ ਦੇਣਾ ਵੀ ਮੇਰੇ ਵੀ ਪਰਿਵਾਰ ਪਿੱਛੇ ਘਰ ਦੇ ਵਿੱਚ ਪੰਜਾਬ 'ਚ ਪੁਲਿਸ ਨੇ ਛਾਪਾ ਮਾਰਿਆ ਪਿਛਲੇ ਹਫ਼ਤੇ ਤੇ ਨੌਜਵਾਨਾਂ ਦੇ ਬੱਚਿਆਂ ਦੇ ਫੋਨ ਲੈ ਨੇ, ਉਹਨਾਂ ਨੂੰ ਛੱਡ ਤੇ ਗਏ ਨੇ, ਪਰ ਵੱਡੀ ਰਿਸ਼ਤੇਦਾਰ ਲੈ ਕੇ ਛੱਡ ਕੇ ਗਏ ਨੇ। ਤੇ ਇਹ ਹਾਲ ਸਾਰੇ ਪੰਜਾਬ 'ਚ ਹੋ ਰਿਹਾ, ਜਿਹਦੇ ਬਾਰੇ ਜ਼ਿਆਦਾ ਮੀਡੀਆ ਨਹੀਂ ਬੋਲ ਰਿਹਾ। ਤੇ ਮੈਂ ਰਿਫੰਡਨ ਤੇ ਸਵਾਲ ਕਰਨਾ ਚਾਹੁੰਦਾ ਵੀ ਇਹ ਜਿਹੜਾ ਰਿਫੰਡਨ ਹੋ ਰਿਹਾ ਨਾ ਤੇ UN ਨੂੰ ਕਰਾ ਰਹੀ ਹੈ ਤੇ ਨਾ ਹੀ ਇਹ ਭਾਰਤ, ਨਾ ਤੇ ਸਕਾਟਲੈਂਡ ਵਰਗਾ ਹੈ ਤੇ ਨਾ ਹੀ ਕਿਊਬਕ ਵਰਗਾ ਹੈ, ਕੈਨੇਡਾ ਵਰਗਾ। ਇਹ ਸਿਰਫ ਕਲੋਨੀਆਂ ਵਰਗਾ, ਕੁਰਦਿਸਤਾਨ ਵਰਗਾ ਹੈ। ਨਾਨ ਵਾਇਲੈਂਸ ਰਿਫੰਡਨ ਇਹਦੇ ਨਾਲ ਹੋਣ ਦੇ ਨਾਲ ਕੋਈ ਭਾਰਤ ਸਰਕਾਰ ਦੀਆਂ ਹੱਦਾਂ ਨਹੀਂ ਬਦਲ ਜਾਣੀਆਂ। ਪਰ ਸਵਾਲ ਇਹ ਵੀ ਭਾਰਤ ਸਰਕਾਰ ਇਹ ਰਿਫੰਡ ਤੋਂ ਉਹਨਾਂ ਡਰ ਕਿਉਂ ਰਹੀ ਹੈ, ਕਹਿਰ ਕਿਉਂ ਢਾਰੀ ਹੈ? ਜਾਣ ਕੇ ਜਦੋਂ ਹਿਸਟਰੀ ਚ ਕਹਿੰਦੇ ਆ ਵੀ ਜਦੋਂ ਹਥਿਆਰਬੰਦ ਸੰਘਰਸ਼ ਚੱਲਿਆ ਸੀ ਪੰਜਾਬ 'ਚ, ਸਰਕਾਰ ਇੰਨੀ ਘਬਰਾਈ ਨਹੀਂ ਸੀਗੀ, ਪਰ ਇਹ ਹਥਿਆਰਬੰਦ ਸੰਘਰਸ਼ ਵਾਲਾ ਹੀ ਕਹਿਰ ਵਰਤਾ ਰਹੀ ਹੈ ਜੀ। ਇਹਦਾ ਕੀ ਕਾਰਨ ਹੈ? ਮਿਹਰਬਾਨੀ ਤੁਹਾਡੀ ਸਾਰਿਆਂ ਨੂੰ। ਧੰਨਵਾਦ। ਸਰ ਦੇਖੋ ਇਹ ਸਿਆਸੀ ਲੜਾਈ ਆ ਤੇ ਇਹਨਾਂ ਨੇ ਸਭ ਇੱਕ ਚੀਜ਼ ਤੋਂ ਸਿੱਖਿਆ, ਕਿਉਂਕਿ ਉਸ ਦੌਰ ਦੇ ਵਿੱਚ ਜੋ ਕੁਛ ਹੋਇਆ ਸਭ ਨੂੰ ਪਤਾ ਹੀ ਆ। ਇਹਨਾਂ ਨੇ ਸਭ ਕੁਝ ਸਿੱਖਿਆ ਕਿ ਉੱਥੋਂ ਹੀ ਇਬਾਰਤ ਲਿਖੀ ਗਈ 1984 ਕਤਲੇਆਮ ਦੀ, ਔਰ ਉਹ ਐਸਾ ਕਤਲੇਆਮ ਜਿਹਨੇ ਐਕਸਪੋਜ਼ ਕਰ ਦਿੱਤਾ ਇਹਨਾਂ ਨੂੰ, ਟੋਟਲੀ ਐਕਸਪੋਜ਼ ਕਰ ਦਿੱਤਾ ਸਟੇਟ ਨੂੰ। ਤੇ ਉਹ ਐਸੀ ਗਲਤੀ ਨਹੀਂ ਦੌੜਾਉਣਾ ਚਾਹੁੰਦੇ ਪੰਜਾਬ ਦੇ ਵਿੱਚ ਕਿ ਕੁਛ ਐਸੀ ਗੜਬੜੀ ਹੋਵੇ। ਸੋ ਇਸ ਕਰਕੇ ਸਪਰੈਸ ਕਰ ਰਹੇ ਨੇ, ਇਸ ਮੂਵਮੈਂਟ ਨੂੰ ਸਪਰੈਸ ਕਰ ਰਹੇ। ਔਰ ਸਿਆਸੀ ਲੜਾਈ ਜਿਹੜੀ ਹੁੰਦੀ ਆ
ਉਹ ਇੱਥੋਂ ਤੱਕ ਖਰਾਬ ਹੋਵੇ ਕਿ ਮੁੜ ਕੇ ਸਥਿਤੀਆਂ ਬਦਲਣ, ਸਥਿਤੀਆਂ ਜਿਹੜੀਆਂ ਬਦਤਰੀਨ ਹੋਣ, ਫਿਰ ਸਟੇਟਾਂ ਜਿਹੜੀਆਂ ਉਹ ਆਪਣਾ ਜੋ ਵੀ ਉਹਨਾਂ ਦਾ ਜ਼ੋਰ ਲੱਗਦਾ ਉਹ ਕਰਦੀਆਂ ਹੀ ਆ। ਸੋ ਦੂਜੀ ਜਿਹੜੀ ਗੱਲ ਤੁਸੀਂ ਕਹੀ ਆ ਕਿ ਇਹ ਜਿਹੜਾ ਰੈਫਰੈਂਡਮ ਆ, ਇਹ ਮਤਲਬ ਕਿ ਕੈਟਲੋਨੀਆ ਵਰਗਾ ਜਾਂ ਕੁਰਦਿਸਤਾਨ ਵਰਗਾ, ਉੱਥੇ ਤੇ ਰੈਫਰੈਂਡਮ ਹੋਇਆ, ਉਹਨਾਂ ਨੇ ਰੈਫਰੈਂਡਮ ਅਸਰ ਨਹੀਂ ਹੋਇਆ ਜੀ। ਕੁਰਦਿਸਤਾਨ ਵਾਲਿਆਂ ਨੇ, ਕੁਰਦਾਂ ਨੇ ਜਿੱਤਿਆ ਰੈਫਰੈਂਡਮ, ਉਹਦਾ ਕੋਈ ਅਸਰ ਨਹੀਂ ਹੋਇਆ, ਉੱਥੇ ਕੁਛ ਵੀ ਨਹੀਂ ਹੋਇਆ, ਉਹਨਾਂ ਨੂੰ ਆਜ਼ਾਦੀ ਨਹੀਂ ਮਿਲੀ। ਇਸ ਤਰ੍ਹਾਂ ਹੀ ਕੈਟਲੋਨੀਆ 'ਚ ਵੀ ਵੇਖ ਲਓ ਕਿ ਉਹਨਾਂ ਨੂੰ ਸਪੈਸ ਕਰ ਦਿੱਤਾ ਗਿਆ ਰੈਫਰੈਂਡਮ ਹੋਣ ਤੋਂ ਬਾਅਦ ਵੀ, ਤੇ ਇੱਥੇ ਰੈਫਰੈਂਡਮ ਇਹਨਾਂ ਨੇ ਨਹੀਂ ਹੋਣ ਦੇਣਾ। ਜੋ ਹਾਲਾਤ ਨੇ ਹਾਲ ਦੀ ਘੜੀ ਹੈ, ਐਸੀ ਪੋਸੀਬਿਲਿਟੀ ਲੱਗਦੀ ਨਹੀਂ ਹੈ। ਬਾਕੀ ਚਲੋ ਤੁਸੀਂ ਸਪੋਰਟਰ ਹੋ, ਮੈਂ ਕਦੇ ਨਹੀਂ ਕਿਹਾ, ਨਾ ਮੈਂ ਵਿਰੋਧ ਕਰਦਾ, ਨਾ ਮੈਂ ਕੋਈ ਸਪੋਰਟ ਕਰਦਾ ਕਿਸੇ ਦੀ। ਮੈਂ ਕਹਿੰਦਾ ਕਿ ਜੋ ਵੀ ਕਿਸੇ ਨੂੰ ਠੀਕ ਲੱਗਦਾ, ਸਾਡੇ ਉੱਤੇ ਆ ਕੇ ਜੇ ਕੋਈ ਪ੍ਰੋ ਖਾਲਿਸਤਾਨੀ ਰਾਜ ਕਰੇਗਾ ਸਾਨੂੰ ਕੋਈ ਦਿੱਕਤ ਨਹੀਂ ਹੈ। ਜੇ ਸਾਡੇ ਤੇ ਇੰਡੀਅਨ ਰਾਜ ਕਰ ਰਹੀ ਹੈ ਗੌਰਮੈਂਟ, ਸਾਨੂੰ ਕੋਈ ਦਿੱਕਤ ਨਹੀਂ ਹੈ। ਜੇ ਕੋਈ ਹੋਰ ਆ ਜਾਵੇ, ਖੱਬੇ ਆ ਜਾਣ, ਸਾਨੂੰ ਕੋਈ ਦਿੱਕਤ ਨਹੀਂ ਹੈ। ਸਾਨੂੰ ਸਿਰਫ ਤੇ ਸਿਰਫ ਇੱਕ ਵਧੀਆ ਆਈਡੀਅਲ ਇੱਕ ਰਾਜ ਚਾਹੀਦਾ, ਇੱਕ ਵਧੀਆ ਗਵਰਨੈਂਸ ਚਾਹੀਦੀ ਹੈ, ਚਾਹੇ ਕਿਸੇ ਦੀ ਹੋਵੇ, ਚਾਹੇ ਉਹ ਕਾਮਰੇਡ ਦੇ ਦੇਣ, ਚਾਹੇ ਕੋਈ ਵੀ ਹੋਵੇ, ਤਾਂ ਉੱਥੇ ਬੋਲਣ ਦੀ ਆਜ਼ਾਦੀ ਹੋਵੇ, ਉੱਥੇ ਬਰੋਬਰਤਾ ਹੋਵੇ, ਕੋਈ ਵੀ ਆ ਜਾਵੇ, ਕੋਈ ਡਜ਼ਨਟ ਮੈਟਰ। ਉਹ ਤੇ ਚਲੋ ਇੱਕ ਸਿਆਸੀ ਲੜਾਈ ਦਾ ਹਿੱਸਾ ਆ, ਉਸ ਚੀਜ਼ 'ਚ ਆਪਾਂ ਨਾ ਪੈਂਦੇ। ਆਹ ਜਿਹੜੀ ਗੱਲ ਤੁਸੀਂ ਕਹੀ ਆ ਕਿ ਇੱਥੇ ਵਾਕਿਆ ਜਿਸ ਤਰੀਕੇ ਨਾਲ ਸਪਰੈਸ ਕੀਤਾ ਜਾ ਰਿਹਾ, ਜਿਸ ਤਰੀਕੇ ਨਾਲ ਲੋਕਾਂ ਨੂੰ ਦਬਾਇਆ ਜਾ ਰਿਹਾ, UAPA ਦਾ ਜਿਸ ਤਰੀਕੇ ਨਾਲ ਹੱਥਕੰਡਾ ਅਪਣਾਇਆ ਗਿਆ, ਉਹ ਗੱਲ ਮਾੜੀ ਆ। ਔਰ ਉਹਦਾ ਕ੍ਰਿਟਿਸਿਜ਼ਮ ਹੋਇਆ। ਸੁਖਪਾਲ ਸਿੰਘ ਖਹਿਰਾ ਉੱਠਿਆ, ਡਾਕਟਰ ਧਰਮਵੀਰ ਗਾਂਧੀ, ਪਿਰਮਲ ਸਿੰਘ, ਬਹੁਤ ਆਵਾਜ਼ਾਂ ਉੱਠੀਆਂ ਨੇ, ਬਹੁਤ ਸਾਰੀਆਂ ਆਵਾਜ਼ਾਂ ਉੱਠੀਆਂ ਨੇ। ਮੈਂ ਤੇ ਕਈ ਵਾਰ ਦੇਖਦਾ ਕਿ ਇਹਨਾਂ ਸਗੋਂ ਜਿਹੜੇ ਸਿੱਖ ਆਗੂ ਆਪਣੇ ਆਪ ਨੂੰ ਘਾਉਂਦੇ ਇੱਥੇ ਬੈਠੇ, ਉਹਨਾਂ ਨੇ ਸ਼ਾਇਦ ਤੁਹਾਡੇ ਕਰਕੇ ਰੈਫਰੈਂਡਮ ਵੱਲ ਕੁਛ ਜਿਹੜੇ ਤੁਹਾਡੇ ਗਰੁੱਪ ਆ ਉਹਨਾਂ ਦੇ ਨਾਲ ਉਹਨਾਂ ਦਾ ਕਿ ਇਹਨਾਂ ਦਾ ਕਿਤੇ ਜ਼ਿਆਦਾ ਨਾ ਹੋ ਜਾਵੇ ਵਜਨ, ਸ਼ਾਇਦ ਪਤਾ ਨਹੀਂ ਉਹਨਾਂ ਦੇ ਮਨਾਂ 'ਚ ਇਹ ਗੱਲ ਆ, ਉਹ ਘੱਟ ਬੋਲੇ ਆ। ਸਗੋਂ ਇੱਥੇ ਇਹ ਉਹ ਜ਼ਿਆਦਾ ਬੋਲੇ, ਮੀਡੀਆ ਵੀ ਬੋਲਿਆ ਖੁੱਲ ਕੇ, ਜਿਹੜਾ ਇੱਥੋਂ ਦਾ ਲੋਕਲ ਪੰਜਾਬੀ ਮੀਡੀਆ ਹੈ ਉਹਨੇ ਲਗਾਤਾਰ ਕਵਰੇਜ ਦਿੱਤੀ ਹੈ। ਸੁਖਪਾਲ ਸਿੰਘ ਖਹਿਰਾ ਨੂੰ ਕਿੰਨੀ ਕਵਰੇਜ ਦਿੱਤੀ ਆ। ਤੇ ਆਹ ਗੱਲ ਜਿਹੜੀ ਹੈ ਤੁਹਾਡੀ ਬਿਲਕੁਲ ਸਹੀ ਆ ਕਿ ਹਰਾਸਮੈਂਟ ਜਿਹੜੀ ਆ ਜਾਰੀ ਆ, ਇਹ ਨਹੀਂ ਹੋਣੀ ਚਾਹੀਦੀ। ਦੇਖੋ ਤੁਸੀਂ US ਬੈਠੇ ਹੋ, ਜੇ ਤੁਸੀਂ ਕੋਈ ਗਲਤ ਕਰ ਰਹੇ ਹੋ, ਸਰਕਾਰ ਜਿਹੜੀ ਆ ਤੁਹਾਡੇ ਤੱਕ ਪਹੁੰਚ ਕਰੇ, ਜੋ ਵੀ ਤੁਸੀਂ ਉਸ ਫਾਇਦੇ 'ਚ ਰਹਿ ਕੇ ਕਰ ਰਹੇ ਹੋ ਉਹ ਤੁਸੀਂ ਤੈਅ ਕਰੋ ਕਿ ਠੀਕ ਹੈ ਜਾਂ ਗਲਤ ਹੈ। ਜੇ ਸਰਕਾਰ ਇੱਥੋਂ ਦੀ ਨਜ਼ਰ ਦੇਖਦੀ ਆ ਕਿ ਹਾਂ ਗਲਤ ਆ ਤਾਂ ਉਹ ਤੈਅ ਕਰੇ। ਪਰ ਜਿਹੜਾ ਇੱਥੇ ਪਰਿਵਾਰ ਪਿੱਛੇ ਬੈਠਾ ਉਹ ਥੋੜੀ ਨਾ ਕਿਸੇ ਚੀਜ਼ 'ਚ ਇਨਵੋਲਵ ਆ, ਉਹਦੇ ਫੋਨ ਖੋਣੇ ਜਾਏ ਕਰਨਾ, ਇਹ ਗਲਤ ਗੱਲ ਆ। ਮੈਂ ਸ਼ੁਰੂ ਤੋਂ ਉਲਟ ਆ ਕਿ ਇਸ ਤਰ੍ਹਾਂ ਤੁਸੀਂ ਨਿਰਸ਼ਤਾ ਵਧਾ ਰਹੇ ਹੋ। ਇਸ ਤਰ੍ਹਾਂ ਤੁਸੀਂ ਹੁਣ ਦੇਖੋ UAPA ਕਿਸੇ ਤੇ ਲਾ ਦਿੱਤਾ, ਉਹ 4 ਸਾਲ 5 ਸਾਲ ਅੰਦਰ ਰਹਿ ਕੇ ਆ ਗਿਆ, ਉਹ ਕੰਮ ਇਸ ਸਟੇਟ ਨਾਲ ਵਫਾਦਾਰੀ ਕਰੇਗਾ ਫਿਰ, ਕਿਉਂਕਿ ਉਹ ਤਾਂ ਬਗਾਨ ਮਹਿਸੂਸ ਕਰੇਗਾ ਨਾ ਕਿ ਮੈਂ ਇਸ ਦੇਸ਼ ਦਾ ਯਾਰ ਨਹੀਂ ਸੀਗਾ ਕਿਉਂਕਿ ਇਸ ਦੇਸ਼ ਨੇ ਮੈਨੂੰ ਕੁਚਲ ਦਿੱਤਾ। ਤਾਂ ਉਹ ਤਾਂ ਤੁਸੀਂ ਸਦਾ ਲਈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਘਰ ਦਾ ਆਪਣਾ ਜੀ ਹੈ ਜਿਹੜਾ ਉਹ ਗਵਾ ਲਿਆ। ਤਾਂ ਮੈਂ ਤੇ ਖੁਦ ਇਸ ਹੱਕ 'ਚ ਆ ਕਿ ਜਿਹੜੀ ਇਹ ਨਿਰਾਸ਼ਤਾ, ਔਰ ਮੇਰਾ ਸਭ ਤੋਂ ਵੱਡਾ ਸੋਚਣ ਦਾ ਨਜ਼ਰੀਆ ਇਹ ਆ ਕਿ ਹਾਲੇ ਵੀ ਭਾਰਤ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਆ, ਔਰ ਸਿਰਫ ਤੇ ਸਿਰਫ ਇੱਕੋ ਰੌਲਾ ਜੇ ਹਾਲ ਦੀ ਘੜੀ ਨਿਬੇੜਿਆ ਜਾਵੇ ਕਿ ਸਿੱਖਾਂ ਨੂੰ ਜਿਹੜੀ ਵੱਖਰੀ ਕੌਮ ਹੈ ਉਹਦਾ ਦਰਜਾ ਦੇ ਦਿੱਤਾ ਜਾਵੇ। ਮੇਰੇ ਖਿਆਲ ਦੇ ਨਾਲ ਦੀ ਲੜਾਈ ਨਿਬੜ ਜੂਗੀ। ਜੀ ਅਗਲੇ ਕਾਲਰ ਨੇ ਗੋਲਡੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਮੇਰਾ ਸਰੀਰ ਸੂਰੀ ਤੇ ਸੀ ਸਵਾਲ ਕਿ ਆਪਣੇ ਇਹਨਾਂ ਤੇ ਬੋਲਿਆ ਸੀ ਜੋ ਵੀ ਜ਼ਹਿਰ ਕੱਢਿਆ ਸੀ ਪਿਛਲੇ 2 ਹਫ਼ਤੇ ਪਹਿਲਾਂ, ਕਾਨੂੰਨੀ ਕਾਰਵਾਈ ਸ਼ੁਰੂ ਹੋਈ ਦੇ ਖਿਲਾਫ, ਸ਼ਾਇਦ ਕੋਈ ਪਰਚਾ ਵਗੈਰਾ ਤੇ ਕੁਝ ਬਣਿਆ ਤਾਂ ਕਿ ਜਾਂ ਅਜੇ ਤੱਕ ਬਾਹਰ ਹੀ ਫਿਰਦਾ, ਤੇ ਦੂਸਰਾ ਕਹਿੰਦੇ ਉਹਨੂੰ ਕਰੋਨਾ ਵਗੈਰਾ ਹੋ ਗਿਆ, ਕੋਈ ਇਹ ਖਬਰ ਜੀ ਆਪਾਂ ਕਰ ਚੁੱਕੇ ਉਹਦਾ ਇਹ ਕਵਰ। ਜੀ ਜੀ ਅੰਦਰ ਉਹਨੂੰ ਇੰਦੌਰ ਤੋਂ ਫੜ ਕੇ ਲਿਆਂਦਾ ਸੀ ਇਹਨਾਂ ਨੇ, ਭੱਜ ਗਿਆ ਸੀ ਇੰਦੌਰ। ਇਹ ਕਿੰਨਾ ਕੁ ਸ਼ੇਰ ਹੈ, ਇੰਦੌਰ ਤੋਂ ਖਲੋਂਦਾ ਨਹੀਂ, ਅੱਗੇ ਵੀ ਭੱਜ ਗਿਆ ਸੀ ਇਸ ਕੇਸ ਦੇ ਵਿੱਚ, ਤੇ ਉੱਥੋਂ ਉਹਨੂੰ ਨਰੜ ਕੇ ਲਿਆਂਦਾ ਪੁਲਿਸ ਨੇ। ਮੇਰੇ ਖਿਆਲ ਦੇ ਨਾਲ ਇਹਨੂੰ ਲਾਗ ਸ਼ਾਇਦ ਹੋ ਸਕਦਾ ਉੱਥੋਂ ਹੀ ਲੱਗੀ ਹੋਵੇ ਇੰਦੌਰ, ਕਿਉਂਕਿ ਇੰਦੌਰ ਦੇ ਵਿੱਚ ਬਹੁਤ ਜ਼ਿਆਦਾ ਪੇਸ਼ੈਂਟ ਆਏ ਹਨ ਕਰੋਨਾ ਪੋਜ਼ਿਟਿਵ। ਸੋ ਇਹ ਤੁਹਾਡੀ ਜਾਣਕਾਰੀ ਦੱਸੋ ਨਾ, ਅੰਦਰ ਹੀ ਤੋਂ ਫੜ ਕੇ ਨੂੰ ਲਿਆਂਦਾ ਸੀ। ਹੁਣ ਜਿਹੜੇ ਪੁਲਿਸ ਵਾਲੇ ਲੈ ਕੇ ਆਏ ਸੀ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਵੀ ਕਰਵਾਉਣਾ ਪਊਗਾ, ਚਾਹੀਦਾ ਤੇ ਹੈ। ਜੀ ਜੀ ਅਗਲੇ ਕਾਲਰ ਨੇ ਅਮਰਜੀਤ। ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੱਠੂ ਭਾਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਭਾਜੀ। ਤੁਹਾਡੇ ਲਈ ਮੇਰਾ ਕਾਮੈਂਟ ਆ, ਕੁਐਸਚਨ ਆ। ਕਲੀਅਰ ਕਾਮੈਂਟ ਮੈਂ ਕਹਿਣਾ ਮੰਗਦਾ, ਤੁਹਾਨੂੰ ਵਧਾਈਆਂ ਦੇਣਾ ਮੰਗਦਾ। ਮੈਂ ਤੁਹਾਡੀ ਮੂਵੀ ਦੇਖੀ ਸੀਗੀ 2 ਮਹੀਨੇ ਪਹਿਲਾਂ, ਨਾਲੇ YouTube ਤੇ ਵੀਡੀਓ ਦੇਖੀਆਂ, ਬਹੁਤ ਵਧੀਆ ਸੀਗੀ ਮੂਵੀ। ਐਂਡ ਤੁਸੀਂ ਜਿੱਦਾਂ ਦੀ ਜ਼ਿੰਦਗੀ ਔਖੇ ਟਾਈਮ ਦੇਖੀ, ਨਾਲੇ ਮਗਰੋਂ ਫਿਰ ਆਪਦੀ ਜ਼ਿੰਦਗੀ ਬਹੁਤ ਸੁੰਦਰ ਬਣਾਈ ਦੁਬਾਰਾ, ਬਹੁਤ ਸੋਹਣੀ ਸੀਗੀ ਮੂਵੀ।
ਜੀ ਤੇ ਕੀ ਸਵਾਲ ਹੈ ਜੀ? ਹਾਂਜੀ ਭਾਜੀ ਮੇਰਾ ਕੁਐਸਚਨ ਹੈਗਾ ਇੰਡੀਅਨ ਪੁਲਿਸ ਪੰਜਾਬ ਪੁਲਿਸ ਦਾ ਵੀਡੀਓ ਦੇਖੀ ਦੀ ਆ ਇੱਥੇ ਬੜਾ ਮਨ ਖਰਾਬ ਹੁੰਦਾ YouTube ਦੇ ਵੀਡੀਓ ਆਉਂਦੀਆਂ ਮੈਂ ਤੁਹਾਨੂੰ ਪੁੱਛਣਾ ਮੰਗਦਾ ਵੀ ਜਦੋਂ ਇਹ ਪੰਜਾਬ ਪੁਲਿਸ ਦੇ ਭਾਗ ਹੁੰਦੇ ਆ ਕੁਆਲੀਫਿਕੇਸ਼ਨ ਕੀ ਦੇਖਦੇ ਆ ਇਹਨਾਂ ਦੀਆਂ ਜਿੱਦਾਂ ਦੇ ਵੀਡੀਓ ਦੇਖਦੇ ਆ ਇਹਦਾ ਲੱਗਦਾ ਵੀ ਕੋਈ ਕੁਆਲੀਫਿਕੇਸ਼ਨ ਹੈ ਹੀ ਨਹੀਂ ਇਹਨਾਂ ਕੋਲ। ਥੈਂਕ ਯੂ ਜੀ। ਹਾਂਜੀ ਹਾਂਜੀ ਨਹੀਂ ਦੇਖੋ ਇਹ ਚੀਜ਼ ਜਿਹੜੀ ਆ ਨਾ ਉਹ ਰਿਫਾਰਮ ਦਾ ਹੀ ਹਿੱਸਾ ਹੋ ਸਕਦੀ ਆ ਕਿ ਕੁਆਲੀਫਿਕੇਸ਼ਨ ਚਲੋ ਹੁਣ ਤੇ ਵੈਸੇ ਵਧਾ ਦਿੱਤੀ ਹੈ ਮੇਰੇ ਖਿਆਲ ਦੇ ਨਾਲ। ਹੁਣ ਤੇ ਮੁੰਡੇ ਜਿਹੜੇ ਬਹੁਤ ਪੜ੍ਹੇ ਲਿਖੇ ਆ ਮੇਰੇ ਪਿੰਡੋਂ ਮੁੰਡਿਆਂ ਨੇ ਵਿਚਾਰਿਆਂ ਨੇ ਪਹਿਲਾਂ ਇੰਜੀਨੀਅਰਿੰਗ ਕੀਤੀ। ਲਓ ਮੇਰੀ ਨਜ਼ਰ ਦੇ ਵਿੱਚ ਇੱਕੋ ਝਟਕੇ 'ਚ 3 ਮੁੰਡੇ ਆ ਗਏ ਆ। 3 ਮੁੰਡਿਆਂ ਨੇ ਪਹਿਲਾਂ ਸਾਡੇ ਇੱਥੇ ਇੰਜੀਨੀਅਰਿੰਗ ਕੀਤੀ ਤੇ ਤਿੰਨੇ ਹੁਣ ਪੁਲਿਸ ਦੇ ਵਿੱਚ ਆ। ਤਿੰਨੇ ਪੁਲਿਸ ਦੇ ਵਿੱਚ ਔਰ ਤਿੰਨੇ ਐਡੇ ਵੀਰੇ ਆ। ਮੈਂ ਗਰੰਟੀ ਦਿੰਦਾ ਕਿ ਉਹਨਾਂ ਨੂੰ 5-5 ਸਾਲ 6-6 ਸਾਲ ਹੋ ਗਏ ਭਰਤੀ ਨੂੰ। ਮੈਨੂੰ ਨਹੀਂ ਲੱਗਦਾ ਕਿਸੇ ਉਹਨਾਂ ਨੇ ਅੱਜ ਤੱਕ ਗਾਲ ਵੀ ਕੱਢੀ ਹੋਊਗੀ। ਚਲੋ ਕਿਤੇ ਕੋਈ ਗਲਤੀ ਹੋ ਵੀ ਜਾਂਦੀ ਆ, ਸ਼ਾਦੀ ਨਹੀਂ ਮੈਂ ਭਰਦਾ, ਪਰ ਇੰਨੇ ਬੀਬੇ ਮੁੰਡੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਇੰਜੀਨੀਅਰਿੰਗ ਕੀਤੀ ਫਿਰ ਮਤਲਬ ਕਿ BA CA ਪਤਾ ਨਹੀਂ ਕਿੰਨੀਆਂ ਪੜ੍ਹਾਈਆਂ ਕੀਤੀਆਂ ਪਰ ਨਾਲ ਆਪਣਾ ਸਰੀਰ ਸਾਧਿਆ ਤੇ ਉਹ ਭਰਤੀ ਹੋ ਗਏ। ਤਾਂ ਇਸ ਤਰ੍ਹਾਂ ਹੀ ਆ ਕਿ ਜੇ ਤੁਸੀਂ ਰਿਫਾਰਮਸ ਕਰੋ, ਅੱਛੀ ਟ੍ਰੇਨਿੰਗ ਦਿਓ ਉਹਨਾਂ ਨੂੰ ਸਮਝਾਓ ਕਿ ਤੁਸੀਂ ਸਰਵੈਂਟ ਹੋ ਔਰ ਅੱਛਾ ਮਾਹੌਲ ਦਿਓ। ਪੁਲਿਸ ਦੀ ਵੀ ਦਿੱਕਤ ਕੀ ਆ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਪੁਲਿਸ ਠੀਕ ਆ ਨਿਰਦਈ ਆ, ਪੁਲਿਸ ਕਰਪਟ ਵੀ ਆ, ਕਈ ਮੌਕਿਆਂ ਤੇ ਪੁਲਿਸ ਜਿਹੜੀ ਆ ਉਹ ਗੁੰਡਿਆਂ ਤੋਂ ਵੀ ਵੱਡਾ ਗੁੰਡਾ ਬਣ ਜਾਂਦੀ ਆ। ਮੈਂ ਇਸ ਚੀਜ਼ ਦੇ ਹੱਕ 'ਚ ਪਰ ਗੱਲ ਇਹ ਆ ਕਿ ਇੱਕ ਚੀਜ਼ ਮੈਂ ਪੁਲਿਸ ਦੇ ਹੱਕ 'ਚ ਵੀ ਕਹੂੰਗਾ ਕਿ ਪੁਲਿਸ ਇੰਨੀਆਂ ਉਲਟ ਪਰਿਸਥਿਤੀਆਂ 'ਚ ਡਿਊਟੀ ਕਰਦੀ ਆ। ਕਰੋਨਾ ਵਾਲਾ ਸਮਾਂ ਲੈ ਲਓ, ਮੁੰਡੇ ਜਿਹੜੇ ਆ ਵਿਚਾਰੇ ਵਿਆਹੇ ਬਰੇ ਮੁੰਡੇ ਜਿਹੜੇ ਰਾਤ ਨੂੰ 11-12 ਵਜੇ ਘਰੇ ਆਉਂਦੇ, ਸੁੱਤਿਆਂ ਆਉਂਦੇ, ਨਹਾ ਕੇ ਲੀੜੇ ਲਾ ਕੇ ਉੱਥੇ ਪਰੇ ਰੱਖ ਦਿੰਦੇ, ਆਪ ਹੀ ਧੋ ਧਾ ਕੇ ਤੜਕੇ 4 ਵਜੇ ਫਿਰ ਨਿਕਲ ਜਾਂਦੇ। ਔਰ ਇਹ ਸਿਲਸਿਲਾ ਲਗਾਤਾਰ ਕੋਈ ਐਤਵਾਰ ਦੀ ਛੁੱਟੀ ਨਹੀਂ, ਕੋਈ ਮਹੀਨਾਵਾਰੀ ਛੁੱਟੀ ਨਹੀਂ, ਇਸ ਤਰ੍ਹਾਂ ਹੀ ਤੁਰਿਆ ਜਾਂਦਾ ਕੰਮ। ਤੇ ਜਦੋਂ ਇਸ ਤਰ੍ਹਾਂ ਦੇ ਮਾਹੌਲ 'ਚ ਰਹਿਣਾ, ਬੰਦੇ ਨੇ ਸਟ੍ਰੈਸ 'ਚ ਰਹਿਣਾ, ਤੇ ਇਹ ਵੀ ਸਾਨੂੰ ਪੱਖ ਵੇਖਣਾ ਪਊਗਾ ਕਿ ਉਹਨਾਂ ਨੂੰ ਮਾਹੌਲ ਵਧੀਆ ਦਿਓ, ਉਹਨਾਂ ਨੂੰ ਟ੍ਰੇਨਿੰਗ ਵਧੀਆ ਦਿਓ, ਉਹਨਾਂ ਨੂੰ ਇਹ ਸਮਝਾਓ ਕਿ ਤੁਸੀਂ ਸਰਵੈਂਟ ਹੋ ਯਾਰ, ਸੂਬੇਦਾਰ ਨਹੀਂ ਹੋ। ਤਾਂ ਇਹ ਸਾਰੀਆਂ ਚੀਜ਼ਾਂ ਤਦ ਹੀ ਹੋ ਸਕਦੀਆਂ ਜਦ ਸਾਡਾ ਪੋਲੀਟੀਕਲ ਸਿਸਟਮ ਹੈ ਜਿਹੜਾ ਉਹ ਠੀਕ ਹੋਵੇ ਪਹਿਲਾਂ। ਜੀ 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 ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਰੋਤਿਆਂ ਨੇ ਜਿਹੜੀਆਂ ਕਾਲਸ ਕੀਤੀਆਂ। ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜੇ ਜੀ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀ, ਸਰੋਤਿਆਂ ਨੇ ਸਵਾਲਾਂ ਦੇ ਜਵਾਬ ਦਿੱਤੇ, ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇਸੇ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO